अस्सलाम वालेकुम जी, सत श्री अकाल। मैं तुहाडा वीर मुहम्मद रणवीर नाजरीन, तुसीं वेख रहे हो चैनल मेरा पिंड मेरा पंजाब। पिंड पहुंचे इस टाइम असी ओलख भाई के। इस पिंड दे विच 47 तो पहला सिख हिंदू खतरी मुसलमान ईसाई सारे मजहबां दे लोग रहिंदे सन। साडे जिहड़े बजुर्ग बैठे ने पिंड दे वसनीक ने, तकरीबन 100 दे लगभग इन्हां दी उम्र हो चली है। ते इन्हां नाल गलबात करांगे, इन्हां पुछदे ते किहड़े सिख सरदार हिंदू खतरी रहिंदे हन, उन्हां दा आपस च सारे मजहबां दा प्यार मुहब्बत किवें दा सी। ਇੱਥੇ ਪੁਰਾਣੇ ਘਰ ਹਜੇ ਵੀ ਨੇ, ਮੰਦਿਰ ਵੀ ਹੈ, ਸਮਾਧੀਆਂ ਵੀ ਹੈ ਨੇ, ਗੁਰਦੁਆਰਾ ਵੀ ਹੈ, ਸਾਰਾ ਕੁਝ ਖਲੋਤਾ ਪਿੰਡ ਦੇ ਵਿੱਚ, ਸਭ ਕੁਝ। ਬਜ਼ੁਰਗਾਂ ਨਾਲ ਗੱਲਬਾਤ ਸਾਂਝੀ ਕਰਨਾ। ਵੀਡੀਓ ਵੇਖ ਕੇ ਲਾਈਕ ਸ਼ੇਅਰ ਲਾਜ਼ਮਨ ਕਰਿਆ ਕਰੋ, ਤੁਹਾਡੀ ਬੜੀ ਮਿਹਰਬਾਨੀ। ਤੁਹਾਨੂੰ ਬਾਰ-ਬਾਰ ਕਹਿੰਦੇ ਤੁਸੀਂ ਵੀਡੀਓ ਵੇਖਦੇ ਹੋ ਯਾਰ, ਲਾਈਕ ਨਹੀਂ ਕਰਦੇ ਯਾਰ, ਲਾਈਕ ਲਾਜ਼ਮਨ ਕਰਿਆ ਕਰੋ, ਬੜੀ ਮਿਹਰਬਾਨੀ। ਵੀਡੀਓ ਕਰਨੇ ਸਟਾਰਟ। ਆਓ ਬਾਬੇ ਦੀ ਜ਼ਬਾਨੀ ਸਾਰੀ ਸਟੋਰੀ ਸੁਣਨੇ ਆ ਜੀ। अस्सलाम वालेकुम जी। बाबा जी की नाम अपना? मराजदीन। मराजदीन। अपने अब्बा जी का की नाम? चिरागदीन। चिरागदीन। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਤਨਵੀਰ। ਤਨਵੀਰ? ਹਾਂਜੀ। ਤੇ ਆਪਣੀ ਜ਼ਾਤ ਕਿਹੜੀ? ਅਸੀਂ ਬੋਚੀ। ਅੱਛਾ, ਤੇ ਤੁਸੀਂ ਦੱਸਿਆ ਜੇ ਕਿ ਜਦੋਂ 47 ਦਾ ਵੇਲਾ ਆ ਹੋਇਆ ਵਾਪਰਿਆ, ਹਾਂਜੀ, ਕਿੱਡੇ ਕੁ ਸੋ ਤੁਸੀਂ ਉਦੋਂ? ਬਾਬਾ ਪੱਠੇ ਸੀ। ਪੱਠਾ? ਜੀ ਬਾਬਾ, ਯਾਨੀ ਤੁਹਾਨੂੰ ਫੁੱਲ ਸੰਭਾਲ ਆ? ਸੰਭਾਲ ਸਾਰਾ ਉਹ ਚੇਤਾ, ਉਹ ਵੇਲਾ, ਉਹ ਸਿੱਖਾਂ ਦੇ ਚਿਹਰੇ ਯਾਦ ਨੇ ਸਾਰਾ ਕੁਝ? ਅੱਛਾ ਅੱਛਾ। ਬਜ਼ੁਰਗੋ ਪਿੰਡ ਕਿਹੜਾ ਜਿੱਥੇ ਬੈਠੇ ਆ? ਹਾਂਜੀ, ਆ ਪਿੰਡ ਕਿਹੜਾ? ਔਲਖ ਭਾਈ ਕੇ। ਔਲਖ ਭਾਈ ਕੇ। ਤੇ ਇਹਦੀ ਤੁਹਾਡੀ ਤਹਿਸੀਲ ਕਿਹੜੀ ਹੈ? ਤਹਿਸੀਲ ਕਿਹੜੀ ਜੇ? ਤਹਿਸੀਲ ਜੇ ਤੁਸੀਂ ਹਫਸਾਬਾਦ। ਉਦੋਂ ਹਫਸਾਬਾਦ ਸੀ। ਹਾਂ, ਹੁਣ ਸ਼ਹਿਰ ਹੈ। ਹੁਣ ਪਤਾ ਨਹੀਂ, ਹੁਣ ਸ਼ਹਿਰਾ ਵਿਰਕਾ ਕਹਿ ਰਹੇ। ਹਾਂ। ਤੇ ਜ਼ਿਲ੍ਹਾ ਆਪਣਾ ਕਿਹੜਾ? ਜ਼ਿਲ੍ਹਾ ਆਪਣਾ ਗੁਜਰਾਂਵਾਲਾ। ਸਹੀ ਹੋ ਗਿਆ ਬਾਬਾ ਜੀ। ਇਹਦੇ ਨਾਲ ਨਾਲ ਪਿੰਡ ਦੱਸਦੇ ਕਿਹੜਾ ਕਿਹੜਾ ਆਲੇ ਦੁਆਲੇ ਗੁਆਂਢੀ? ਕੇਸੋਕੋਟ। ਅੱਛਾ। ਅਰਗੜ ਗੁੜੀ। ਹਾਂ। ਤੇ ਆਪਣਾ ਪਲਕਪੁਰ। ਅੱਛਾ ਅੱਛਾ। ਦੂਸਰਾ और दूसरे पिंड की ना भूल जाए, पलकपुर टुंगा और दूसरे पिंड के नाल की इधर नौकर भी मेरे ख्याल लगी है ना? है नौकर भी। अच्छा अच्छा। नौकर साथ है तेरे को पंड, तेरे को पंड है नौकर। अच्छा अच्छा। ये सारे पिंड पर आगा चटे जाके। सही सही है बाबा जी। ਤੁਸੀਂ ਇੱਥੋਂ ਦੇ ਵਸਨੀਕ ਹੋ ਨਾ? ਹਾਂ ਜੀ, ਸ਼ੁਰੂ ਤੋਂ ਇੱਥੋਂ ਰਹਿਣ ਵਾਲੇ? ਹਾਂ, ਸ਼ੁਰੂ ਤੋਂ। ਅੱਛਾ। ਤੇ ਬਾਬਾ ਜੀ ਇਹ ਪਿੰਡ ਦੇ ਉਦੋਂ ਨੰਬਰਦਾਰ ਕਿੰਨੇ ਸਾਂ ਭਲਾ? ਨੰਬਰਦਾਰ 4 ਹੈ ਸਰ। ਤੇ ਕਿਹੜੇ ਕਿਹੜੇ ਸੇ ਕੋ ਨਾਂ ਯਾਦ? ਹਾਂਜੀ। ਉਸ ਵੇਲੇ ਮੇਰੀ ਸੰਭਾਲੇ ਤੇ ਬਾਬਾ ਯਾਦ ਸੀ। ਅੱਛਾ ਜੀ। ਤੇ ਇੱਕ ਉਹ ਸਰ ਭਾਈ ਗੁਲਾਬ ਗੌਰ ਦੇ ਪੁੱਤਰ। ਤੇ 4 ਸਨ। ਅੱਛਾ, ਸਿੱਖਾਂ ਦਾ ਨੰਬਰਦਾਰ ਆਇਆ ਸੀ ਕੋਈ? ਆਹੋ। ਕੀ ਸੀ ਨਾਂ ਉਹਦਾ? ਇਹ ਉਹਦਾ ਨਾਂ ਨਹੀਂ ਮੈਨੂੰ ਪਤਾ, ਤੇ ਅੱਗੋਂ ਉਹਦਾ ਪੁੱਤਰ ਦਾ ਨਾਂ ਦਾ ਪਤਾ। ਨਜ਼ੀਰ ਸੀ ਉਹਦਾ ਨਾਂ। ਨਜ਼ੀਰ ਨੰਬਰਦਾਰੀ ਕਰਦਾ ਸੀ। ਉਹਦੇ ਪਿਓ ਦਾ ਮੈਨੂੰ ਨਹੀਂ ਚੇਤਾ। ਨਹੀਂ, ਸਿੱਖ ਨੰਬਰਦਾਰ ਆਇਆ ਸੀ? ਆਹੋ। ਅੱਛਾ ਅੱਛਾ। ਆ ਮੁੰਡਾ ਜਿਹੜਾ ਦੱਸ ਲੱਭਿਆ ਉਹਦੇ ਸੀ ਨਾ, ਉਹ ਸਿੱਖ ਦਾ ਹੀ। ਜਿਹੜਾ ਸੀ ਨਾ ਹਜ਼ਾਰ ਬਾਬਾ ਯਾਦ, ਉਹ ਮੁਸਲਮਾਨ ਸੀ। ਅੱਛਾ, ਉਹ ਮੁਸਲਮਾਨ ਸੀ। ਆ 4 ਸਾਲ। ਅੱਛਾ ਬਾਬਾ ਜੀ, ਪੱਤੀਆਂ ਕਿੰਨੀਆਂ ਸੀ ਪਿੰਡ ਦੀਆਂ ਉਸ ਟਾਈਮ? ਪੱਤੀਆਂ? ਪੱਤੀਆਂ? ਹਾਂ, ਪੱਤੀਆਂ ਉਹ 9 ਨਵੇਂ 10 ਦੇ 9 ਨਵੇਂ। ਅੱਛਾ, ਉਸ ਟਾਈਮ ਬਹੁਤ ਤਗੜਾ ਪਿੰਡ ਸੀ। ਹਾਂ। ਅੱਛਾ ਬਾਬਾ ਜੀ, ਇੱਥੇ ਅਸੀਂ ਵੇਖਿਆ ਮੰਦਿਰ ਵੀ ਹੈਗਾ। ਹਾਂ ਸਾਹਮਣੇ। ਆਹੋ ਵੇਖਿਆ। ਇਹਦਾ ਮਤਲਬ ਇੱਥੇ ਹਿੰਦੂ ਵਾਵਾ ਰਹਿੰਦੇ ਸਨ? ਹਿੰਦੂਆਂ ਦੇ ਘਰ ਵਾਵਾ ਸੀ? ਹਿੰਦੂਆਂ ਦੇ ਘਰ? ਆਹ ਵਾਵਾ ਘਰ, ਕਿਉਂਕਿ ਮੰਦਿਰ ਬਣਾਇਆ ਨਾ, ਇੱਕ ਘਰ ਨੇ ਥੋੜਾ ਬਣਾਇਆ। ਹਾਂ। ਤੇ ਅੱਛਾ, ਇੱਥੇ ਆਪਣੇ ਪੜ੍ਹਦੇ ਸੀ। ਤੇ ਆ ਜੱਜ ਘਰ ਸੀ। ਅੱਛਾ। ਇੱਥੇ ਵਿੱਚ ਨਾਲ ਪਿੱਛੇ ਟੂਟੀਆਂ ਸਨ। ਅੱਛਾ ਅੱਛਾ। ਹੋ ਹੈ ਬੁਗੀਆ, ਉਹਦੇ ਵਿੱਚ ਖੂਹੀ ਸੀ। ਬੜਾ ਜਿਹਾ ਕੰਮ ਵਧੀਆ ਬਣਿਆ ਸਨ। ਅੱਛਾ ਅੱਛਾ। ਇੱਥੇ ਉਸ ਟਾਈਮ 47 ਤੋਂ ਪਹਿਲੇ ਮੁਸਲਮਾਨ ਕਿਹੜੀ ਕਿਹੜੀ ਕੌਮ ਸੀ? ਮੁਸਲਮਾਨ ਉਹ ਜੱਟ। ਅੱਛਾ। ਤੇ ਬੋਚੀ। ਅੱਛਾ। ਜੋਗੀ। ਅੱਛਾ। ਅੰਬਾ ਦੇ ਕਮੀ। ਅੱਛਾ ਅੱਛਾ। ਸਿੱਖ। ਸ਼ੇਖ ਵੀ ਆਇਆ ਸਾਂ? ਸ਼ੇਖ ਵੀ ਆਇਆ ਸਾਂ? ਸਿੱਖ ਸ਼ੇਖ। ਹਾਂ। ਅੱਛਾ, ਇਹ ਹੋ ਗਏ ਮੁਸਲਮਾਨ। ਬਾਬਾ ਜੀ ਸਿੱਖ ਵੀ ਹੈ ਸਨ? ਹਾਂ, ਸਿੱਖ ਵੀ ਗਏ ਵਾਵਾ ਘਰ ਸਨ। ਆ ਵਿੱਚ ਵਿਲਾ ਘਰ ਸਾਰਾ ਬੱਲਾ ਪਰ ਸਿੱਖਾ ਦਾ ਜੀ। ਇਹ ਸਾਹਮਣੇ ਗਲੀ ਜਿਹੜੀ ਜਾ ਰਹੀ ਉੱਚੇ ਭੱਜ ਘਰ। ਆ ਵਿੱਚ ਪਤੀਵਰਾ ਸਾਡੀ। ਹਾਂਜੀ, ਦਾ ਬੱਲਾ ਹੈ। ਅੱਛਾ ਅੱਛਾ। ਉਹ ਦੁਪਹਿਰ ਆ ਕੇ ਸਿੱਖਾਂ ਦਾ ਬੱਲਾ। ਸਾਰੇ ਸਰਦਾਰ ਹੀ ਸਨ ਇੱਥੇ? ਹੈ, ਇੱਥੇ ਸਾਰੇ ਸਿੱਖ ਸਰਦਾਰ ਸਨ। ਹਾਂ। ਅੱਛਾ ਅੱਛਾ। ਵਾਵਾ ਘਰ ਸਨ। ਉਹਨਾਂ ਦੀ ਜ਼ਾਤ ਕੀ ਸੀ ਬਾਬਾ ਜੀ? ਬੜੇ ਪੁੱਜਦੇ ਆਦਮੀ ਸਨ ਕੇ ਅਮੀਰ ਤਰੀਨ ਸਨ। 20 ਤਰੀਨ ਸੇ ਪਿਆਰਾ ਸਿੰਘ ਆਇਆ ਸੀ ਨਾ। ਅੱਛਾ। ਤੂੰ ਸਾਖਿਆ ਵੇਖਿਆ ਘੋੜੀ ਤੇ ਚੜ ਕੇ ਆਇਆ ਤੇ ਅੱਖ ਲਗਾ ਮੇਰੀ ਟਾਲੀ ਕਿਸ ਪੱਟੀ? ਅੱਛਾ। ਉਹਨੇ ਆਖਿਆ ਜੀ ਪਤਾ ਨਹੀਂ ਸਹੀ ਹੈ ਕਿ ਅਖਲ ਲੈ ਇਹ ਤੋਂ ਨਹੀਂ ਮੁੱਕਦਾ, ਭਾਵੇਂ ਪੁੱਤਰ ਪਰੋਤਰੇ ਪੇ ਖਾਣ। ਇੰਨਾ ਮਾਲ ਸੀ ਟਾਲੀ ਦੇ ਵਿੱਚ ਦੱਬਿਆ। ਇੰਨੀ ਟਾਲੀ? ਅੱਛਾ ਅੱਛਾ ਅੱਛਾ। ਟਾਲੀ ਦੇ ਵਿੱਚ ਮਾਲ ਸੀ? ਮਾਲ ਸੀ ਦੱਬਿਆ। ਅੱਛਾ। ਮੁੱਢ ਦੇ ਨਾਲ। ਅੱਛਾ ਅੱਛਾ। ਤੇ ਉਹ ਮੈਨੂੰ ਪਤਾ ਲੱਗਿਆ ਪਟਣ ਲੱਗੇ ਟਾਲੀ। ਉਹ ਖੜੇ ਕੋਇਆ ਖਸਰਾ ਸੀ ਬੰਦਾ।
ਉਹਦਾ ਕਿ ਛੱਡ ਦੇ ਯਾਰ, ਕੱਲ ਨੂੰ ਪਤਾ ਹੈ। ਬਾਬਾ ਜੀ ਜਿਹੜੇ ਸਿੱਖ ਰਹਿੰਦੇ ਸਨ ਹਾਂ, ਉਹਨਾਂ ਦੀ ਜ਼ਾਤ ਕੀ ਸੀ? ਜਾਤ ਤਾਂ ਨਹੀਂ ਹੋਇਆ। ਅਸੀਂ ਇੱਥੇ ਕਈਆਂ ਨੂੰ ਪੁੱਛਣਾ ਦੇ ਔਲਖ ਸਨ। ਹਾਂ, ਔਲਖ ਵੀ ਨਹੀਂ, ਇਹਦੇ ਜੋ ਔਲਖਾ ਸੀ, ਔਲਖਾ ਹੀ ਨਾ ਵੱਜਦਾ। ਔਲਖ ਭਾਈ ਕਹਿੰਦੇ ਮੇਰੇ ਖਿਆਲ ਉਹ ਪੁੱਛਿਆ ਕਈਆਂ ਨਾ, ਹਾਂ। ਆਂਦੇ ਸੀ ਜਿਹੜੇ ਰਹਿੰਦੇ ਆ ਸਿੱਖ ਉਹਨਾਂ ਦੀ ਜ਼ਾਤ ਬਹੁਤ ਹੈ ਔਲਖ ਸੀ। ਔਲਖ ਭਾਈ ਗਿਆ, ਔਲਖ ਹੈ ਜਿੱਥੇ ਲੱਭੇ ਵੀ ਜਾਏਗਾ ਤਾਂ ਔਲਖ ਪੁੱਛਣ ਦੇ। ਹਜੇ ਮੁਸਲਮਾਨ ਔਲਖ ਹੈ ਨੇ ਇੱਥੇ? ਆਹੋ, ਅੱਛਾ, ਉਹ ਜਿਹੜੇ ਔਲਖ ਇੱਥੇ ਰਹਿ ਰਹੇ ਨੇ ਹਾਂ। ਉਹ ਸਿੱਖੋਂ ਭਲਾ ਮੁਸਲਮਾਨ ਹੋਏ ਨੇ ਕਿ ਉਂਝ ਹੀ ਮੁਸਲਮਾਨ ਪਹਿਲਾਂ? ਕੋਈ ਸਿੱਖਾਂ ਤੋਂ ਮੁਸਲਮਾਨ ਹੋਇਆ ਨਹੀਂ ਕੋਈ। ਅੱਛਾ 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 ਅੱਛਾ। ਬਾਬਾ ਜੀ ਉਸ ਟਾਈਮ ਇੱਥੇ ਖੱਤਰੀ ਹਿੰਦੂ ਜਿਹੜੇ ਨੇ ਉਹਨਾਂ ਦੇ ਨਾਂ ਚੇਤੇ ਨੇ ਕੋਈ ਤੁਹਾਨੂੰ? ਖੱਤਰੀ ਹਿੰਦੂਆਂ ਦੇ ਖੱਤਰੀਆਂ ਦੇ ਕਿਤੇ ਮੇਰੇ ਗੁਆਂਢੀ ਸੀ, ਉਹਦਾ ਕੀ ਨਾਂ ਸੀ? ਉਹਦੇ ਨਾਂ ਸੀ ਦੀਵਾਨ। ਦੀਵਾਨ ਚੰਦ ਜਾਂ ਦੀਵਾਨ ਲਾਲ? ਦੀਵਾਨ ਚੰਦ। ਅੱਛਾ। ਤੇ ਇੱਕ ਉਰਦੂ ਦਾ ਦੂਰ ਦਾ ਨਾਂ ਸੀ ਉਹਦੇ ਭਰਾਵਾਂ ਦਾ। ਆ ਜਿਹੜਾ ਗਵਾਂਢੀ ਸੀ ਹਾਂ, ਇਹ ਬਿਲਕੁਲ ਸਾਂਝੀ ਕੰਧ ਸੀ ਤੁਹਾਡੀ ਦੀਵਾਨ ਚੰਦ ਨਾਲ? ਹਾਂਜੀ, ਉਹ ਸਾਰੀ ਕੱਢੀ ਸੀ, ਕੱਢ ਬਰਾਂਡਾ ਬਣਾਇਆ ਸੀ ਗਲੀ ਦੇ, ਅੱਛਾ ਅੱਛਾ। ਇੱਥੋਂ ਲੱਗ ਜਾਂਦਾ ਸੀ। ਤੇ ਦੀਵਾਨ ਚੰਦ ਤੋਂ ਉਹਦੇ ਕਿੰਨੇ ਬੱਚੇ ਸਨ ਭਲਾ ਦੀਵਾਨ ਚੰਦ ਦੇ? ਉਹਦੇ ਬੱਚੇ ਮੇਰੇ ਖਿਆਲ ਦੋ ਸਨ, ਚਾਰ। ਉਹ ਨਾਂ ਚੇਤੇ ਕਿਸੇ ਦਾ? ਇੱਕ ਤਾਂ ਮੇਰੇ ਖਿਆਲ ਉਹਦਾ ਮੁਖਤਾਰ ਸੀ। ਹੈ? ਮੁਖਤਾਰ ਸੀ ਕੋਈ ਇਹਦਾ ਨਾਂ ਇੱਕ ਦੋ। ਅੱਛਾ। ਉਹਨਾਂ ਕੰਮ ਕੀ ਕਰਦਾ ਸੀ ਉਹ? ਦੁਕਾਨ ਕਾਦੀ? ਆ ਬਿਰਿਆਨੀ ਖਾਣ ਪੀਣ ਵਾਲੀ? ਆ, ਖਾਣ ਪੀਣ ਵਾਲੀ। ਜਿਵੇਂ ਦੀਆਂ ਹੁਣ ਪਰਚੂਨ ਦੀਆਂ ਹਾਂ, ਦੁਕਾਨਾਂ ਬਸ। ਟਿਕਟ ਸੁੱਕੜ ਵਾਲੀ? ਆ ਇਸੇ ਤਰ੍ਹਾਂ। ਅੱਛਾ ਅੱਛਾ ਅੱਛਾ, ਤੇ ਸਹੀ ਹੈ। ਦੁਕਾਨ ਕਿੱਥੇ ਕਰਕੇ ਸੀ ਉਹਦੀ? ਉਹ ਸਾਡੇ ਗੁਆਂਢੀ ਡਾਕਟਰ ਗੁਆਂਢੀ ਸੀ। ਅੱਛਾ ਅੱਛਾ, ਦੁਕਾਨ ਆ ਤੇ ਸਾਡਾ ਕੁੰਨਾ ਵਾਲਾ ਥਾਂ ਹੈ। ਅੱਛਾ ਅੱਛਾ ਇਹ ਕੁੰਨਾ ਵਾਲਾ ਥਾਂ ਹੈ। ਅੱਛਾ ਇੱਥੇ ਕੁੰਨਾ ਹੁੰਦੀਆਂ ਸਾਡੀਆਂ। ਘਰ ਸਾਡਾ ਉੱਥੇ ਸੀ। ਅੱਛਾ ਅੱਛਾ ਜਵਾਨ ਬੰਬ ਦੇ ਡਾਕ ਗੁਆਂਢੀ। ਅੱਛਾ। ਤੇ ਉਹ ਸਾਡੇ ਵਾਲ ਤੇ ਨਾ ਕੋਈ ਬਦਾਮ ਬਦੂਮ ਢੜ ਗਿਆ, ਬੋਰੀਆਂ ਕੋਈ ਦੇਖੋ ਸਾਡਾ ਬਾਪ ਜਿਹੜਾ ਹੈਗਾ ਤੁਹਾਡੇ ਘਰ ਰਾਤ ਨਾ ਹੁੰਦਾ ਸੀ? ਆ ਉਹ ਰੱਖ ਗਏ ਜਦੋਂ ਗਏ ਨੇ। ਜਾਣ ਲੱਗਿਆ? ਹਾਂ, ਅੱਛਾ। ਉਹ ਫਿਰ ਗੋਈਆਂ ਸਵਾ ਹੂੰ। ਉਹ ਸਿਆਣੇ ਬੰਦੇ ਬਹੁਤ ਬਚੜੇ ਸਰ। ਉਹਨੇ ਕਿਹਾ ਲਿਆਓ, ਉਹਨਾਂ ਕਿਹਾ ਵੀ ਆ ਪਈ ਜਾਂਦੇ। ਉਹ ਨਾ ਉੱਥੇ ਲੋਕਾਂ ਬਦਾਮ ਬਦੂਮ ਖਾ ਕੇ ਗਏ ਨੇ। ਅੱਛਾ, ਤੁਹਾਡੇ ਪੇਰਾਂ ਦੇਤਾ ਸਮਾਨ ਹਾਂ, ਕਰ ਮੈਂ ਕਿਹਾ ਤੁਸੀਂ ਨਾ ਹੀ ਦਿਓ ਆ, ਨਹੀਂ ਪੁੱਛਣਾ ਥਾਂ ਕੀ ਬਾਹਰ ਦਾ। ਅੱਛਾ ਅੱਛਾ। ਤੇ ਹੋਰ ਕਿਸੇ ਖੱਤਰੀ ਦਾ ਨਾਂ ਯਾਦ ਹੈ? ਇੱਥੇ ਸੁਨਿਆਰੇ ਆ ਨਾ ਸਿੱਖ ਹਿੰਦੂ ਸੁਨਿਆਰੇ? ਆ ਸੁਣਿਆ ਕਿੱਥੇ ਦੁਕਾਨਾਂ ਸੁਨਿਆਰਿਆਂ ਦੀ? ਉਹਦੇ ਵਿੱਚ ਹੀ ਸਾਡੇ ਨੇੜੇ ਨੇ, ਪਿੰਡ ਦੇ ਵਿੱਚ ਸਾਡੇ ਘਰ ਤੋਂ ਅੱਗੇ। ਅੱਛਾ, ਉੱਥੇ ਹਿੰਦੂਆਂ ਦੀ ਹਿੰਦੂ ਸੁਨਿਆਰੇ ਸਨ? ਹਾਂ, ਸੋਨੇ ਦੀ ਦੁਕਾਨਾਂ ਕਿ ਚਾਂਦੀ ਦੀਆਂ ਭਲਾ? ਸ਼ਿਵਨੇ ਦੀਆਂ। ਸੋਨੇ ਦੀਆਂ। ਹਾਂ। ਅੱਛਾ ਅੱਛਾ ਅੱਛਾ। ਤੇ ਬਾਬਾ ਜੀ ਜਿਹੜੇ ਤੁਹਾਡੇ ਪਿੰਡ ਦੇ ਸਿੱਖ ਸਨ ਨੰਬਰਦਾਰ ਜ਼ਿਮੀਦਾਰ, ਹਾਂ, ਉਹਨਾਂ ਦੇ ਨਾਂ ਚੇਤੇ ਨੇ ਸਿੱਖਾਂ ਦੇ? ਸਰਦਾਰਾਂ ਸਿੱਖਾਂ ਦੇ? ਨਾ ਨਹੀਂ ਜਾ ਚੰਗੀ ਤਰ੍ਹਾਂ ਕਿਸੇ ਸਿੱਖ ਦਾ ਨਹੀਂ ਨਾਂ ਯਾਦ? ਸਿੱਖਾਂ ਦਾ ਤਾਂ ਦੱਸਿਆ ਕਿ ਕਿਤੇ ਪਿਆਰਾ ਸੀ। ਅੱਛਾ। ਦੂਜੇ ਦਾ ਕੀ ਨਾ ਸੀ, ਥੋੜ ਨਹੀਂ ਆਉਂਦਾ। ਹੂੰ। ਉਹਨੇ ਦਾ ਉਹ ਖੂਹ ਸੀ ਚੰਦੂ ਵਾਲਾ। ਚੰਦੂ ਵਾਲਾ ਖੂਹ? ਚੰਦੂ ਵਾਲਾ ਖੂਹ। ਅੱਛਾ। ਉਹ ਵੀ ਸਿੱਖਾਂ ਦਾ ਸੀ। ਅੱਛਾ ਇਹ ਇੱਧਰ ਡੇਰਾ ਬਾਮਣ ਵਾਲਾ, ਅੱਛਾ। ਉਹਦੇ ਨਾਲ ਹੀ ਬਾਮਣ ਵਾਲਾ। ਹਾਂ ਹਾਂ, ਹਿੰਦੂ ਬਾਹਮਣ ਸੀ ਉਹ? ਉਹ ਸਿੱਖ ਸੀ ਉਹ ਵੀ। ਅੱਛਾ। ਉਹ ਵੀ ਸਿੱਖਾਂ ਦਾ ਡੇਰਾ ਸੀ। ਅੱਛਾ ਅੱਛਾ। ਉਹਨੂੰ ਬਾਹਮਣ ਵਾਲਾ ਡੇਰਾ ਕਹਿੰਦੇ ਆ? ਆਹ ਉਹਨੂੰ ਬਾਮਣ ਬਾਹਮਣ ਵਾਲਾ ਖੂਹ ਜਾਂ ਡੇਰਾ? ਡੇਰਾ। ਹਜੇ ਵੀ ਉਸ ਨਾਂ ਦੇ ਵੱਜਦਾ? ਅੱਛਾ ਅੱਛਾ ਉਸੇ ਨਾਂ ਦੇ ਵੱਜਦਾ। ਅੱਛਾ ਅੱਛਾ। ਨਾ ਨਹੀਂ ਤੋਂ ਬਦਲੇ ਤੇ ਜਿਹੜੇ ਬਾਬਾ ਜੀ ਗੁਰਦੁਆਰਾ ਕਿੱਥੇ ਕਰਕੇ ਸੀ? ਗੁਰਦੁਆਰਾ ਪਿੰਡ ਦੇ ਵਿੱਚ। ਹੈਗਾ ਅਜੇ? ਹਾਂ, ਹੈਗਾ। ਉਹਦੇ ਵਿੱਚ ਘਰ ਵਸਦੇ ਨੇ। ਘਰ ਵੜ ਕੇ ਨਾ ਹੈਗਾ ਵੇਖ ਕੇ ਆਏ ਹਾਂ ਉਂਝ ਖਲੋਤੀ ਬਿਲਡਿੰਗ। ਉਹ ਗੁਰਦੁਆਰੇ ਨਿਸ਼ਾਨ ਹੋ ਗਏ ਨੇ। ਹਾਂਜੀ ਹਾਂਜੀ। ਅੱਛਾ, ਇਹ ਗੁਰਦੁਆਰੇ ਦੇ ਵਿੱਚ ਬੂਟਾ ਕਾਹਦਾ ਹੁੰਦਾ ਸੀ? ਗੁਰਦੁਆਰੇ ਦੇ ਵਿੱਚ ਕੋਈ ਬੂਟਾ ਆਇਆ ਸੀ ਪਿੱਪਲ ਜਾਂ ਬੋੜ? ਆਹੋ, ਬੋੜ ਛੋੜ ਹੁੰਦੀ ਹੈ ਪੀਪਲ। ਤੇ ਖੂਹੀ ਵੀ ਆਇਆ ਸੀ ਭਲਾ ਇਹਦੇ ਚ? ਕੋਈ ਵੀ ਪਾਣੀ ਵਾਲੀ? ਹਾਂ, ਅੱਛਾ ਅੱਛਾ, ਗੁਰਦੁਆਰੇ ਜੀ। ਸਹੀ ਹੈ। ਬਾਬਾ ਜੀ ਹੋਰ ਖੂਹੀਆਂ ਕਿੱਥੇ ਕਿੱਥੇ ਸਨ? ਹੈ ਪਾਣੀ ਵਾਲੀਆਂ ਖੂਹੀਆਂ ਕਿੱਥੇ ਕਿੱਥੇ ਕਰਕੇ ਸਨ? ਪਾਣੀ ਵਾਲੀ ਖੂਹ ਆ ਜਿਹੜੀ ਇਹ ਇੱਥੇ ਹਾਂ। ਅੱਜਾ ਦੇ ਘਰ ਆਹੋ। ਇਹਦੇ ਅੱਗੇ ਖੂਹੀ ਸੀ, ਅੱਛਾ। ਜਿਹੜੀ ਫਿਰ ਉਹ ਪਿੰਡ ਦੇ ਵਿੱਚ ਹੂੰ। ਉੱਥੇ ਵਿਚਕਾਰ ਪਿੰਡ ਦੇ ਖੂਹੀ ਸੀ। ਅੱਛਾ ਇੱਕ ਆ ਸਾਡੇ ਕੋਲ ਗੁਆਂਢ ਸੀ, ਅੱਛਾ ਇੱਥੇ ਖੂਹੀ ਸੀ ਗਲੀ ਦੇ ਵਿੱਚ। ਅੱਛਾ ਅੱਛਾ। ਇਹਦੀ ਗਲੀ ਉਹਦੇ ਉੱਥੇ ਖੂਹੀ ਸੀ। ਹੂੰ ਹੂੰ। ਤੇ ਦੋ ਤਰੇ ਖੂਹੀਆਂ ਸੀ। ਅੱਛਾ ਉਹ ਪਰਲੀਲਾ ਵਿੱਚ ਟੱਪ ਸੀ ਉਹਨਾਂ ਦਾ, ਅੱਛਾ। ਪਿੰਡ ਦੇ ਛੇਕਰ ਦੇ। ਹਾਂਜੀ ਹਾਂਜੀ, ਆਂਡ ਦੇ ਉਹ ਉਹ ਸਿੱਕਾ ਪਹਾੜ ਪਾਸੇ ਪਿੰਡ ਦੇ? ਹਾਂ, ਅੱਛਾ ਉਹ ਟੱਪ ਸੀ ਸਿੱਕਾ ਦਾ। ਅੱਛਾ। ਉਹ ਦੁਪਹਿਰਾ ਪਿੰਡ ਘੱਟ ਸੀ ਤੇ ਥੋੜਾ ਸੀ, ਹਾਂ ਹਾਂ। ਉੱਥੇ ਯਾਰ ਬੈਠਦੇ ਨੇ ਸਿੱਖ। ਅੱਛਾ ਅੱਛਾ ਤੇ ਉਹ ਫਿਰ ਇੱਕ ਹੋਰ ਵੀ ਬੜੇ ਹੋ ਗਏ ਸਨ ਇਹਨਾਂ ਦੇ। ਅੱਛਾ। ਆਪਾਂ ਜੇ ਇੱਕ ਦੂਜੇ ਦੇ ਬੱਚੇ ਮਾਰੇ ਤੇ ਕਈ ਘਾਲ ਹੋਏ। ਹੂੰ ਹੂੰ ਹੂੰ। ਉਹ ਫਿਰ ਨਾ ਉਹ ਸਿੱਖ ਜਿਹੜਾ ਬੜਾ ਤਕੜਾ ਸੀ ਅੱਛਾ ਤੇ ਘੋੜਾ ਰੱਖਿਆ ਹੁੰਦਾ ਸੀ। ਘੋੜਾ ਫਿਰ ਹਿੜ ਕੇ ਵਕਤ ਉਹਦਾ ਆਇਆ ਸੀ, ਉਹ ਸੌ ਗਿਆ। ਅੱਛਾ ਬਾਬਾ ਜੀ, ਇਹਨਾਂ ਦੇ ਘਰ ਸਿੱਖਾਂ ਦੇ ਕਿਵੇਂ ਦੇ ਹੁੰਦੇ ਸਨ? ਪੱਕੇ ਸਨ ਕਿ ਕੱਚੇ? ਸਿੱਖਾਂ ਦੇ ਸਰਦਾਰਾਂ ਦੇ ਘਰ ਕਿਵੇਂ ਦੇ ਸਨ? ਕੋਈ ਪੱਕੇ ਦਾ, ਕੋਈ ਕੱਚੇ ਸਨ। ਅੱਛਾ, ਪੱਕੇ ਵੀ ਆ ਸਨ? ਪੱਕੇ ਵੀ ਸੀ। ਅੱਛਾ, ਉਦੋਂ ਛੋਟੀਆਂ ਇੱਟਾਂ ਦੇ ਸੀ ਕਿ ਭਲਾ ਪੱਕੇ ਵੱਡੀਆਂ ਇੱਟਾਂ ਦੇ ਹਨ?
ਵੇਖੇ ਕਿਵੇਂ ਦੀ ਇੱਟਾਂ? ਵੱਡੀਆਂ ਵੀ ਇੱਟਾਂ ਸਰ। ਵੱਡੀਆਂ ਇੱਟਾਂ ਤੇ ਹਾਂ। ਅੱਛਾ ਤੇ ਬਾਬਾ ਜੀ ਇਹ ਜਿਹੜਾ ਮੰਦਿਰ ਹੈ, ਇਹ ਪੱਠਾ ਪਵਾਇਆ ਸੀ ਉਹਦਾ, ਅੱਛਾ ਤੇ ਉਹਨਾਂ ਲੋਕਾਂ ਨੂੰ ਆਖਣ ਲੱਗੇ ਲੈ ਜਾਓ ਏ, ਉਹ ਪੈਸੇ ਹੁੰਦੇ ਨੇ ਤੇ ਆ ਜੀ ਮਾਰਿਆ ਲੋਕਾਂ ਨੂੰ। ਹਾਂ ਹਾਂ। ਉਹ ਕਹਿੰਦੇ ਛੱਡ ਲਓ ਕੋਠੇ ਅੱਗੇ ਦੋ, ਅੱਛਾ ਇੱਟਾਂ ਲੈ ਜਾਓ। ਇੱਟਾਂ ਲੈ ਜਾਓ। ਭੱਠਾ ਸਿੱਖਾਂ ਦਾ ਸੀ? ਪੱਠਾ ਸਿੱਖਾਂ ਦਾ ਸੀ ਇੱਥੇ। ਅੱਛਾ ਤੇ ਉਹਨਾਂ ਆਖਿਆ ਲੈ ਜਾਓ ਇੱਟਾਂ ਬਲਖਾ, ਆਪਣੇ ਮਕਾਨ ਪਾਓ ਹੈ, ਮਕਾਨ ਆਪਣੇ ਬਾਹਰ ਜਦੋਂ ਹੋਣਗੇ ਪੈਸੇ ਦੇ ਦੇ ਉਦੋਂ, ਹਾਂ, ਤੇ ਪੈਸੇ ਹੁੰਦੇ ਉਹਦੇ ਪੇ ਦਿਆ ਜੇ, ਜਦੋਂ ਹੋਣਗੇ ਤੁਹਾਡੇ ਕੋਲ ਦੇ ਦਿਆ ਜੀ। ਦੇ ਦਿਆ ਜੇ। ਅੱਛਾ ਜੀ। ਤੇ ਉਹ ਅਸੀਂ ਉਹ ਨਹੀਂ ਸਾਨੂੰ ਦੇ ਸਕੇ, ਐਸਾ ਵਕਤ ਹੀ ਸੀ। ਤੇ ਉਹ ਫਿਰ ਵੀ ਉਹਨੇ ਚੰਗਾ ਕੀਤਾ ਨਾ, ਉਹ ਖੈਰ ਖਾਈ ਸਾਨੂੰ ਆ ਜੇ ਉਹ ਕਈਏ ਦੇਤੇ ਕਈਏ ਨਾ ਦਿੱਤੇ। ਅੱਛਾ ਅੱਛਾ। ਤੇ ਉਹ ਆਖਿਆ ਤੁਸੀਂ ਕੋਠੇ ਪਾ ਲਓ, ਪੱਕੇ ਪਾ ਲਓ। ਪੱਕੇ ਪਾ ਲਓ ਜਿਲੇ ਜੋ ਕਿ ਉਹ ਅਗਰ ਜੀ ਟੁੱਟ ਜਲੀਏ ਇੱਟਾਂ ਤੁਸੀਂ ਤੇ ਛੱਡੋਗੇ ਕਦੇ ਯਾਦ ਕਰੋਗੇ। ਅੱਛਾ ਅੱਛਾ ਤੇ ਸਾਡੇ ਵਿੱਚ ਫਲਾਣੇ ਹਿੱਸਾ ਦੇ ਚੱਲ ਜਾਏਗੀ। ਅੱਛਾ ਉਹ ਬੰਦੇ ਦੇ ਬਈ ਪਹਿਲਾਂ ਇੱਕ ਪੱਠਾ ਪਰਾ ਹੁੰਦਾ ਸੀ, ਉਹ ਐਡੀ ਟੁੱਟੇ ਸੀ ਵੱਡੀ ਸਾਰੀ। ਅੱਛਾ ਅੱਛਾ। ਤੇ ਇਹ ਛੋਟੀਆਂ ਇੱਟਾਂ ਰਹਿ ਗਈਆਂ। ਅੱਛਾ ਅੱਛਾ ਜੀ। ਇਹ ਜਿਹੜਾ ਮੰਦਿਰ ਹੈ, ਹਾਂ ਇੱਥੇ ਖੂਹੀ ਹੈ ਸੀ ਕੋਈ ਲਾਗੇ ਮੰਦਿਰ ਦੇ? ਹਾਂ ਕਿੱਥੇ ਕਰਕੇ ਖੂਹੀ ਸੀ ਬੋਲ ਲੱਗੇ ਉਹ ਮੰਦਿਰ? ਟੁੱਟੀਆਂ ਸਾਰੇ। ਅੱਛਾ ਅੱਛਾ ਬੜਾ 60 ਬਣਿਆ ਸੀ ਕਿ ਅੱਛਾ ਜੀ। ਇੱਕ ਨੰਬਰ 60 ਉਹ ਤੇ ਵੇਖਣ ਵਾਲੀ ਸ਼ੈ ਸੀ। ਅੱਛਾ ਜੀ। ਹਾਂ ਟੂਟੀਆਂ ਨਾਲ ਲੱਗੀਆਂ ਬੜੇ ਸ਼ਾਨਦਾਰ। ਉਹ ਮੈਂ ਵੇਖਿਆ ਤੇ ਨਰਕਾਰੇ ਸਿੱਖਾਂ ਦੀ ਸ਼ਹੀ ਵੇਖਿਆ ਜਿੱਦੇ ਬਾਰੇ ਉਸ ਨੇ ਪੈਰ, ਉਹ ਵਕਤ ਬੜਾ ਸੋਹਣਾ ਵੇਖਿਆ ਸੀ। ਅੱਛਾ ਅੱਛਾ ਤੇ ਸਹੀ ਹੈ। ਤੇ ਇਹ ਮੰਦਿਰ ਜਿੱਥੇ ਹੁਣ ਖਲੋਤਾ ਹੈ ਉਹ ਮੰਦਿਰ ਹੈਗਾ ਉਂਝ ਹੋ ਹੀ ਖਲੋਤਾ ਹੈ ਹਾਂਜੀ। ਮੰਦਿਰ। ਹਾਂ, ਤੇ ਇਹ ਇੰਨੀ ਕੁ ਥਾਂ ਕਿੰਨੀ ਕੁ ਹੁੰਦੀ ਸੀ? ਆਲੇ ਦੁਆਲੇ ਵਾਲੇ ਚਾਰ ਦੀਵਾਰੀ ਹੈ ਸੀ? ਚਾਰ ਦੁਆਰੇ ਫਰਸ਼ ਬੱਦਾ ਸੀ। ਅੱਛਾ ਬਿਹਤਰੀਨ, ਜਿਵੇਂ ਅਸੀਂ ਮਸਜਿਦ ਆਪਣੀ ਬਣਾਉਂਦੇ ਹਾਂ ਸੋਹਣੀ ਕਰ ਐਂ ਸੀ। ਹਾਂ, ਦੁਆਰੇ ਕੰਢਾ ਸਨ, ਅੱਛਾ ਅੱਛਾ ਅੱਛਾ। ਚਾਰ ਸਪੇਰੇ ਹਾਂਜੀ ਹਾਂਜੀ। ਤੇ ਵਿਚਕਾਰ ਸਮਝੋ ਖੜਾ ਸੀ ਬਣਿਆ, ਫਿਰ ਉਹਦੇ ਦੁਆਰੇ ਫੇਰੇ ਮਾਰਦੇ ਛੇੜੇ ਮਾਰਦੇ ਸਨ। ਅੱਛਾ ਆਪਣੇ ਉਹ ਕਰਦੇ ਮਸਜਿਦ ਜੋ ਵੀ ਆਪਣੀ ਆਪਣੇ ਮਸਜਿਦ ਜੀ ਅਸੀਂ ਨਮਾਜ਼ ਪੜ੍ਹਦੇ ਉਹ ਆਪਣਾ ਆਪਣੇ ਮਸਜਿਦ ਜੋ ਵੀ ਕਰਦੇ ਹੋਣਗੇ ਉਹ ਪੜ੍ਹਦੇ ਪੁੱਛਦੇ। ਕਰਦੇ ਸੀ। ਤੇ ਉਹਦਾ ਥੜੇ ਤੋਂ ਥੱਲੇ ਇਸ ਪਾਸੇ ਇੰਨਾ ਕੁ ਮੋਕਲਾ ਅੱਛਾ ਟੂਟੀਆਂ ਥੱਲੇ ਲੱਗੀਆਂ। ਅੱਛਾ ਅੱਛਾ ਹਰ ਕੰਮ ਦੇ ਸੋਹਣਾ ਨਾ ਉਹਨਾਂ ਟੂਟੀ ਵੱਖਰੀ ਗੁਸਲ ਕਰਦੇ ਵੱਖਰੀ। ਅੱਛਾ ਅੱਛਾ। ਤੇ ਇੱਥੇ ਕੋਈ ਹੌਜ਼ ਹੈ ਜਿੱਥੇ ਨਹਾਉਂਦੇ ਹੌਜ਼? ਨਹੀਂ ਹੋਰ ਨਹੀਂ ਟੂਟੀਆਂ ਦੇ ਨੋਦੇ ਤੇ ਉਹ ਨਾਲ ਛੱਪੜ ਜਿਹਾ ਜਿਹੜਾ ਉਹ ਕੀ ਸੀ? ਉਹ ਕੀ ਸੀ? ਤੇਰਾ ਨਾ ਹੈ ਤੇਰਾ ਨਾ ਮਾਰੇ ਤੇਰਾ ਰੱਤੇ ਰਹਿਣਾ? ਤੇਰਾ ਨਾ ਮਸਲਾ ਕੀ ਸੀ ਉੱਥੇ? ਥੋੜਾ ਦੱਸੇ। ਪਾਣੀ ਵਿੱਚ ਹੁੰਦਾ ਸੀ ਕੀ ਸੀ ਉੱਥੇ? ਪਾਣੀ ਤੇ ਪਾਣੀ ਚਾਚਾ ਸਾਫ਼ ਹੁੰਦਾ ਸੀ ਕਿ ਗੰਦਾ ਸੀ? ਉਹ ਪਾਣੀ ਉਹਦੇ ਸਿੱਧੇ ਇੱਕ ਮਾਰ ਟੱਕਰ ਵਿੱਚ ਵੜ ਗਿਆ ਕੋਈ ਇੰਨਾ ਸਾਫ ਤੇ ਨਹੀਂ ਕੀਤਾ। ਅੱਛਾ ਅੱਛਾ। ਉੱਥੇ ਉਹ ਆਪ ਵੀ ਨਹਾਉਂਦੇ ਹਾਂ? ਹੈ ਆਪ ਹੀ ਨਹਾਉਂਦੇ ਹਾਂ ਕਿ ਨਹੀਂ ਸਿੱਖ? ਨਹੀਂ ਆਪ ਨਹੀਂ ਆਪ ਅੱਛਾ ਅੱਛਾ। ਆਪ ਟੂਟੀ ਟੂਟੀ ਕੋਈ ਲਾਈ ਲੱਗੇ ਲਾਓ ਵਿੱਚ ਟੂਟੀਆਂ ਲੱਗੀਆਂ ਅੱਛਾ। ਇੱਥੇ ਨਹਾਉਂਦੇ ਉਹ ਪਾਣੀ ਉਹ ਛਪੜੇ ਜਾਂਦਾ। ਅੱਛਾ 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 ਅੱਛਾ। ਉਹ ਛਪੜੇ ਟੂਟੀਆਂ ਜੋ ਨਾਲ ਠੀਕ ਹੈ। ਤੇ ਬਾਬਾ ਜੀ ਉਦੋਂ ਤੁਸੀਂ ਆਪਣੇ ਮਾੜੇ ਸਾਂ ਮੋਚੀ ਹੋ ਗਏ ਹਾਂ। ਤੇ ਆਪਣੇ ਜੋਗੀ ਹੋ ਗਏ ਜੋਗੀ ਹੋ ਗਏ, ਮਾੜੇ ਇਹਨੂੰ ਮਾੜੇ ਹੀ ਕਹਿੰਦੇ ਨਾ, ਮਾੜੇ ਕਹਿੰਦੇ ਕਿ ਮਾੜੇ ਨੇ। ਹਾਂ ਅੱਲਾਹ ਪਾਕ ਜਿਹਨੂੰ ਕਰਦੇ ਤਗੜਾ, ਜਿਹਨੂੰ ਮਰਜ਼ੀ ਜੋ ਮਰਜ਼ੀ ਕਰਦੇ, ਲੇਕਿਨ ਅਸੀਂ ਜ਼ੇਨ ਦੇ ਮੁਤਾਬਕ ਇਹਨਾਂ ਸਮਝਦੇ ਕਿ ਮਾੜੇ ਨੇ। ਮਾਰੇ ਰਿਹਾ। ਤੇ ਇੱਥੇ ਸਿੱਖ ਵੀ ਸਨ, ਇੱਥੇ ਹਿੰਦੂ ਵੀ ਸਨ। ਹਾਂ ਤੇ ਜਦੋਂ ਬੱਚਿਆਂ ਦੀ ਸ਼ਾਦੀ ਹੁੰਦੀ, ਮੁਸਲਮਾਨਾਂ ਦੇ ਤੁਹਾਡੇ ਬੱਚੇ ਲਾ ਲਓ, ਤੁਹਾਡੇ ਲਾ ਲਓ ਜਾਂ ਸਿੱਖਾਂ ਦੇ, ਹਾਂ। ਹੱਥ ਪੱਲਾ ਮਾਰਦੇ ਇੱਕ ਦੂਸਰੇ ਨੂੰ। ਹੈ ਉਹ ਹੱਥ ਪੱਲਾ ਇੱਕ ਦੂਸਰੇ ਨੂੰ ਮਦਦ ਕਰਦੇ ਸਨ। ਅਬਦਾਦਾ ਕਰਦੇ ਸੀ, ਅੱਛਾ ਜ਼ਰੂਰ ਕਰਦੇ ਸੀ। ਅੱਛਾ ਅੱਛਾ ਅਗਰ ਜੋ ਮਾੜਾ ਬੰਦਾ ਅੱਛਾ ਅੱਛਾ। ਕੁੜੀ ਆਵੇ ਓਏ ਇਹ ਕਿੱਥੇ ਲੈ ਜਾਣਾ ਜੀ ਹੂੰ। ਬਦਾਰ ਕਰਦੇ ਸੀ। ਅੱਛਾ। ਤੇ ਵਰਤੋਂ ਭਾਜੀ ਕੋ ਉਹਨਾਂ ਨਾਲ ਹੈ ਸੀ? ਸ਼ਾਦੀਆਂ ਵਿਆਹਾਂ ਤੇ ਆਣੇ ਜਾਣੇ ਹੈ ਸੀ ਕਿਸੇ ਦਾ? ਹੈ ਸ਼ਾਦੀਆਂ ਵਿਆਹਾਂ ਤੇ ਕੋ ਆਣਾ ਜਾਣਾ ਹੈ ਸੀ ਵਰਤੋਂ ਭਾਜੀ, ਜਾਂ ਕੋਈ ਨਿਉਂਦਰਾ ਸ਼ਰਉਂਦਰਾ ਮੁਸਲਮਾਨਾਂ ਦਾ, ਸਿੱਖਾਂ ਦਾ, ਹਿੰਦੂਆਂ ਦਾ ਆਪਸ ਚ ਹੈ ਸੀ ਕੋਈ? ਇਹ ਐਸਾ ਨਹੀਂ ਵੇਖਿਆ ਭਾਈ ਉਹਨੂੰ। ਅੱਛਾ ਅੱਛਾ। ਬੋਲੇ ਚੱਲੇ ਸਾਰਿਆਂ ਦਾ ਹਾਂ ਹਾਂ। ਰਹਿਣ ਸਹਿਣ ਕਿਵੇਂ ਦਾ? ਲੜਾਈ ਝਗੜਾ ਹੁੰਦਾ ਹੈ ਕਿ ਨਹੀਂ? ਨਾ। ਸਹੀ ਰਹਿ ਰਹੇ ਸਨ ਸਾਰੇ? ਇੱਕੋ ਮੇਰਾ ਦਿਨ ਦੱਸਿਆ ਨਾ ਹੋਇਆ ਹੂੰ ਉਹਨੂੰ ਉਹ ਪੈ ਨੇ ਸਿੱਖ ਹੂੰ ਹੂੰ। ਉਹਨੇ ਉੱਥੇ ਫੜ ਲਿਆ ਜੂੜੇ ਤੇ ਦੂਜੇ ਟੱਪੇ ਕਰ ਜਾਂਦਾ ਉਹ ਬਾਹਰ ਕੋਲੇ ਚੱਲਿਆ। ਫਿਰ ਇਹ ਤੋਂ ਬੰਦੇ ਇੱਥੇ ਆ ਪੁਲਿਸ ਨੇ ਡੇਰਾ ਲਾਇਆ ਨਾਰ ਦੇ ਪੁੱਲ ਕੇ ਹੂੰ ਦਲੇਰ ਕਿੰਨਾ ਕੱਟ ਲਿਆ ਹੂੰ। ਪਰ ਸਾਰਾ ਪਿੰਡ ਹੀ ਭੁੱਲ ਦਿਓ ਇਹਨੇ ਜ਼ੁਲਮ ਕੀਤਾ। ਅੱਛਾ ਅੱਛਾ ਉਹ ਬੱਚੇ ਦੇ ਵਰਗੇ ਲੰਮੇ ਚੌਧਰੀ ਉਹਨੇ ਪੱਗਾਂ ਪਾ ਲਈਆਂ ਗਲ ਵਿੱਚ ਅੱਛਾ। ਤੇ ਜਨਾਬ ਸਾਨੂੰ ਮਾਫੀ ਹੋਣੀ ਚਾਹੀਦੀ। ਹੂੰ ਉਹਨਾਂ ਕਿਹਾ ਫਿਰ ਬੰਦੇ ਫੜਾਓ। ਅੱਛਾ ਅੱਛਾ। ਫਿਰ ਉਹਨਾਂ ਬੰਦੇ ਫੜਾਏ। ਇੱਥੋਂ ਇੱਕ ਤੇਲੀ ਗਿਆ, ਇੱਕ ਕਸ਼ਮੀਰੀ ਗਿਆ, ਕੋਈ ਸਿੱਖ ਗਏ। ਉਹ ਫਿਰ ਕੋਈ ਨਹੀਂ ਆਏ ਫਾਏ ਤੇ ਕੋਈ ਛੁੱਟ ਕੇ ਆ ਗਏ। ਇਹਦਾ ਸਾਹਬ ਨੇ ਕੋਈ ਛੋਟਾ ਹੈ ਤੇ ਕੋਈ ਫਾਏ ਲੱਗੇ ਅੱਛਾ ਤੇ ਉਹਦੇ ਪਿੱਛੇ ਫਿਰ ਫਸਾਦ ਨਹੀਂ ਹੋਇਆ। ਅੱਛਾ। ਬਾਬਾ ਜੀ ਉਦੋਂ ਸਕੂਲ ਹੁੰਦਾ ਸੀ ਪਿੰਡ 'ਚ? ਸਕੂਲ ਹਾਂ ਸਕੂਲ ਆਵੇ ਇੱਥੇ ਕਿੰਨੀ ਤੱਕ ਸੀ ਭਲਾ? 5 ਤੱਕ? ਤੇ 5 ਤੱਕ ਪ੍ਰਾਇਮਰੀ ਸੀ। ਹਾਂ ਤੁਸੀਂ ਵੀ ਗਏ ਸਕੂਲੇ ਕਿ ਨਹੀਂ ਉਦੋਂ? ਸਿੱਖਾਂ ਦੇ ਹੁੰਦੇ ਆ? ਗਏ ਆ ਪਰ ਫਿਰ ਕੱਖ ਨਹੀਂ ਬਰਾਤ ਚ ਹੋਇਆ। ਅੱਛਾ। ਹਾਂ ਹਿੰਦੂਆਂ ਦੇ ਬੱਚੇ ਵੀ ਪੜ੍ਹਦੇ ਹੋਣੇ, ਸਿੱਖਾਂ ਦੇ ਵੀ? ਹਾਂ ਪਿੰਡ ਵਿੱਚ ਉਦੋਂ ਖਰਾਸ ਆਟਾ ਉਟਾ ਕਿੱਥੇ ਪੀਂਦੇ ਹਾਂ? ਖਰਾਸ ਵਗੈਰਾ ਹੈ ਸਾਂ?
ਹਾਂਜੀ ਆਟੇ ਵਾਲੇ ਖਰਾਸ ਵਗੈਰਾ ਆਇਆ ਸੀ ਪਿੰਡ ਚ? ਖਰਾਸ ਇੱਕ ਤੇ ਇੱਥੇ ਸੀ, ਅੱਛਾ ਉਹ ਅਸਾਂ ਦਾਦਾ ਬਣਾਇਆ ਸੀ। ਅੱਛਾ ਉੱਥੇ ਸੀ। ਇੱਕ ਉਹ ਉੱਥੇ ਪਿੰਡ ਦੇ ਵਿੱਚ ਸੀ, ਅੱਛਾ ਇਹ ਦੋ ਖਰਾਸ ਵਾਲੇ ਸੀ ਸਾਡੇ ਅੱਛਾ। ਪਿੰਡ। ਤੇ ਮਸ਼ੀਨ ਉੱਥੇ ਹੁੰਦੀ ਸੀ ਬਾਪ ਚਾਚੇ ਦੇ ਬਾਪ ਦੀ, ਅੱਛਾ ਉਸ ਮਸ਼ੀਨ ਲਾਈ ਸੀ ਕਪਾਹ ਵਾਲੀ ਵੀ, ਅੱਛਾ ਅੱਛਾ ਰੂਹ ਵਾਲੀ ਵੀ, ਅੱਛਾ ਆਟੇ ਵਾਲੀ ਵੀ, ਅੱਛਾ ਅੱਛਾ। ਮੁੰਡੀ ਵਾਲੀ ਵੀ। ਇਹ ਉਦੋਂ ਵੀ ਆ ਸੀ ਮਸ਼ੀਨ? ਹਾਂ ਅੱਛਾ ਜੀ। ਇਹ ਉਹ ਸਜਾਏ ਇਹ ਮੁਸਲਮਾਨਾਂ ਦੇ ਹੈ ਖਰਾਸ, ਹਾਂ ਸਿੱਖਾਂ ਦਾ ਕੋਈ ਨਹੀਂ ਖਰਾਸ ਸਿੱਖਾਂ ਦਾ? ਨਹੀਂ ਸਿੱਖ ਅੱਛਾ ਇਹਨਾਂ ਦੇ। ਤੇ ਬਾਬਾ ਜੀ ਉਦੋਂ ਨਾਈ ਕਿਹੜਾ ਹੁੰਦਾ, ਜਮਦਾ ਕਿਹੜਾ ਕਰਦਾ ਹੁੰਦਾ ਸੀ? ਨਹੀਂ ਇੱਥੇ ਹੁੰਦੇ ਸੀ ਆ ਬਾਬਾ ਗੁਲਾਮ, ਅੱਛਾ ਉਹਦਾ ਭਰਾ ਖੁਸ਼ੀ, ਅੱਛਾ ਅੱਲਾ ਤਾ, ਅੱਛਾ ਇਸ ਤਰ੍ਹਾਂ ਕਰਕੇ ਇਸ ਚਾਰ ਭਰਾ ਸੀ। ਅੱਛਾ ਅੱਛਾ ਉਹ ਦੋ ਉੱਥੇ ਚਾਚਾ ਯਾਦ ਅੱਛਾ। ਸਾਰੇ ਟੋਟਰ ਗਿਆ ਇਹ ਸਨਾਈ ਹੈ ਜਮਦਾ ਜੁਮਦਾ ਹੀ ਕਰਦੇ ਆ। ਉਹਦਾ ਪੁੱਤਰ ਹੁੰਦਾ ਸੀ ਯੂਸਫ, ਉਹ ਵੀ ਚੱਲ ਗਿਆ। ਅੱਛਾ ਤੇ ਬਾਬਾ ਜੀ ਜਿਹੜਾ ਜੁੱਤੀਆਂ ਜੁੱਤੀਆਂ ਗੰਢਦਾ ਹੋਣਾ ਕੋ ਪਿੰਡ ਚ, ਉਦੋਂ ਮੋਚੀ ਵੀ ਕੋ ਪਿੰਡ ਚ ਹੋਏ ਗਈ ਹਾਂ। ਉਸ ਟਾਈਮ? ਬੜੇ ਕਿਹੜਾ ਸੀ ਮੋਚੀ ਉਦੋਂ ਜਿਹੜਾ ਜੁੱਤੀਆਂ ਗੰਢਦਾ ਹੁੰਦਾ ਸੀ? ਮੇਰੇ ਅੱਜ ਦਾ ਗੱਲਾਂ ਦਾ ਕਰਦਾ ਦਾਦੇ ਦਾ ਉਹ ਵੀ ਸਨ, ਉਹ ਵੀ ਕੰਮ ਕਰਦੇ ਸਨ। ਅੱਛਾ ਅੱਛਾ। ਤੇ ਕਿੱਥੇ ਕਰਕੇ ਬੈਂਦੇ ਸਨ? ਦੁਕਾਨ ਆਪਣੀ ਸੀ? ਹਾਂਜੀ ਇਹਦੇ ਵਿੱਚ ਦੁਕਾਨ ਐ ਸੀ, ਹਾਂ ਇਹ ਜਗ੍ਹਾ ਤੇ ਕਰਦਾ ਹੁੰਦਾ ਸੀ ਜੁੱਤੀ ਇੱਥੇ ਗੰਢ। ਦੁਕਾਨਾਂ ਹੁੰਦੀਆਂ, ਅੱਛਾ 15-16 ਸਿਲਾ ਹੁੰਦੀਆਂ ਸਨ। ਸਿਲਾ ਨਹੀਂ ਲੋਹੇ ਦੀਆਂ ਹਾਂ ਸਿਲਾ, ਹਾਂਜੀ ਹਾਂਜੀ। ਉਹ ਵਿੱਚ ਧਰ ਕੇ ਤੇ ਬੈਠਦੇ ਸਨ ਤੋਂ ਕੁੱਟ ਕੱਟ ਕੇ। ਅੱਛਾ ਅੱਛਾ। ਖੁੱਸੇ ਵੀ ਬਣਾਉਂਦੇ ਆ? ਖੁੱਸੇ ਚੰਮਦੇ? ਹਾਂ ਸਾਰੇ ਕੰਮ ਤੇ ਆਪਣੇ ਮੁਸਲਮਾਨਾਂ ਦੇ ਬਣਾਉਂਦੇ ਆ ਕਿ ਸਿੱਖਾਂ ਦੇ ਵੀ? ਸਾਰਿਆਂ ਦੇ ਬਣਾਉਂਦੇ ਨੇ, ਅੱਛਾ ਜਿਹੜਾ ਵੀ ਸਾਈ ਦਿੰਦਾ ਸੀ, ਜਿਹੜਾ ਵੀ ਕਹਿੰਦੇ ਬਣਾ। ਹਰ ਬੰਦਾ ਅੱਛਾ ਇਹ ਕਿ ਹੋਣੀ ਵੀ ਜ਼ਰੂਰ ਹੈ। ਅੱਛਾ, ਅੱਛਾ। ਮੁਸਲਮਾਨਾਂ ਦੇ ਨਾਲ ਲੱਗੀ, ਹਾਂ ਹਾਂ ਪੈਸੇ ਨਹੀਂ ਦੇ ਰਹੇ, ਸਹੀ ਸਹੀ ਸਾਰਿਆਂ ਦੇ ਬਣਾਉਂਦੇ ਨੇ। ਸਹੀ। ਬਾਬਾ ਜੀ ਜਦੋਂ ਕੋਈ ਹੁੰਦੀ ਸੀ ਆਪਣੀ ਈਦ, ਹਾਂ ਉਦੋਂ ਤੇ ਨਹੀਂ ਕਦੀ ਲੜਾਈ ਹੋਈ ਸਿੱਖਾਂ ਨਾਲ? ਨਾ ਨਾ ਅਜ਼ਾਨ ਤੋਂ ਹੋਈ ਹੋਏ? ਨਾ ਅਜ਼ਾਨ ਵਗੈਰਾ ਤਾਂ ਨਹੀਂ ਹੋਈ ਕਦੀ? ਅੱਛਾ ਇਹ ਹੁੰਦਾ ਹੀ ਥੋੜਾ ਜਿਹਾ ਕੱਟੇ ਬੱਚੇ ਕਰਨ ਤੋਂ। ਅੱਛਾ ਅੱਛਾ। ਛੋਟੇ ਤਾਂ ਕੋਈ ਨਹੀਂ ਸੀ ਬੱਕਰੇ ਬੁੱਕਰੇ ਤਾਂ? ਬੱਕਰਾ ਛਤਰਾ ਕਰ ਲੈਂਦੇ ਸੀ? ਇਹਨਾਂ ਨਾ ਕੀਤਾ ਤੇ ਉਹ ਨਹੀਂ ਕਰਨ ਦਿੰਦੇ ਹੂੰ ਸਿੱਖ, ਹੂੰ ਉਹ ਫਿਰ ਉਹਨਾਂ ਕਰ ਲਿਆ ਨਾ, ਹੂੰ। ਤੇ ਇਹਨਾਂ ਦੇ ਵਿੱਚ ਫਿਰ ਸਿੱਖ ਸਾਰਿਆਂ ਦੇ ਬੇਲੀ ਹੁੰਦੇ ਨੇ। ਹਾਂਜੀ ਹਾਂਜੀ। ਉਹਨੇ ਕਿਹਾ ਜੀ ਮੁਰਦੇ ਤੁਸੀਂ ਵੀ ਕਰ ਲਓ, ਫਿਰ ਇਹਨਾਂ ਗਾਂ ਕਰ ਲਈ। ਅੱਛਾ ਅੱਛਾ। ਉਹ ਪਾਇਆ ਫਿਰ ਭੱਜ ਯਾਨੀ ਤੁਸੀਂ ਕਹਿੰਦੇ ਕਿ ਉਹਨਾਂ ਝਟਕਾ ਕੀਤਾ ਤੇ ਇਹਨਾਂ ਨੇ ਹੈ? ਹਾਂ ਅੱਛਾ ਅੱਛਾ ਉਹ ਚੜਕਾ ਕਰ ਲਿਆ। ਅੱਛਾ ਅੱਛਾ ਇਹ ਥੋੜਾ ਜਿਹਾ ਕੰਮ ਹੋਏ ਸੀ ਅੱਛਾ ਤੇ ਫਿਰ ਹਟ ਗਿਆ ਅੱਛਾ ਅੱਛਾ ਜੀ। ਇਹਨਾਂ ਦੀ ਮੜੀਆਂ ਕਿੱਥੇ ਥੋੜੀ ਦੱਸੇ ਜਿੱਥੇ ਉਹ ਆਪਣੇ ਮੁਰਦਿਆਂ ਨੂੰ ਸਾੜਦੇ? ਬੜੀਆ ਤੇਰੀ ਕੱਢ ਪਿੱਛੇ ਅੱਛਾ। ਸਕੂਲ ਦੇ ਪਰਲੇ ਕੋਠ ਚ? ਹਾਂ ਤੇ ਜਿਹੜੀਆਂ ਉਹ ਉਧਰ ਨੇ ਬਾਹਰ, ਉਹ ਕੀ ਨੇ? ਉਹ ਵੀ ਮੜੀਆਂ ਨੇ ਜਿਹਦਾ ਸਾਈਆਂ ਦੀ ਕਬਰਾਂ ਨੇ? ਹਾਂ ਹਾਂ ਉਹ ਵੀ ਮੜੀਆਂ ਸਨ? ਉੱਥੇ ਹੀ ਮੜੀਆ। ਉੱਥੇ ਵੀ ਸਾੜਦੇ, ਇੱਧਰ ਵੀ ਸਾੜਦੇ ਹਾਂ ਹਾਂ? ਸ਼ਮਸ਼ਾਨ ਘਾਟ। ਹਾਂਜੀ ਉੱਥੇ ਜਿਹੜੇ ਇੱਕ ਢੇਰੀ ਜਿਹੀ, ਉਹ ਕਿਹੜੀ ਹੈ ਮਾਈ ਦੀ? ਉਹ ਹਿੰਦੂ ਔਰਤ ਦੀ ਆਂਦੇ ਕੋਈ ਢੇਰੀ ਉੱਥੇ ਬਣੀ? ਹਾਂ ਉਹ ਜੀ, ਹਾਂ ਉਹ ਫਿਰ ਮਾਈ ਦੀ ਢੇਰੀ ਸੁਣਨੇ ਅਸੀਂ ਬੜੇਰੇ ਸਾਰੇ ਗੱਲਾਂ ਅੱਛਾ। ਕਰਦੇ ਨੇ। ਤੇ ਇਹ ਥੋੜੀ ਮੰਗ ਸੀ, ਅੱਛਾ ਤੇ ਕੜਿਆਲ ਦੀ ਉਹ ਕੁੜੀ ਸੀ, ਅੱਛਾ ਸਿੱਖਾਂ ਦੀ ਉਹ ਧੀ ਸੀ, ਅੱਛਾ ਤੇ ਰੱਬੋਂ ਨੂੰ ਸ਼ਾਨ ਦਿੱਤੀ ਸੀ। ਉਹ ਉੱਥੇ ਗਈ ਨਾ, ਤੇ ਉਹ ਲੱਗ ਪਈ ਸੀ ਅੱਗ ਬਾਲ ਕੇ ਤੇ ਸਿਰ ਬਣਾ ਚੁੱਲ। ਹੂੰ ਉਹ ਕਿਸੇ ਉਹਨੇ ਆਖਿਆ ਵੀ ਤੁਸੀਂ ਹੁਣ ਪਿੱਛੋਂ ਨਹੀਂ ਵੇਖਣਾ। ਅੱਛਾ ਉਹ ਫਿਰ ਸਾਡੇ ਇੱਥੋਂ ਕਿਸੇ ਜੱਟ ਨੇ ਪਿੱਛੇ ਜਾਈ ਧਿਆਨ ਮਾਰਿਆ, ਉਹਦਾ ਨਾਂ ਪੈ ਗਿਆ ਭੋਜੋ ਚੱਕਰੀ, ਨਾ ਲੱਤ ਨਾ ਬਾਂਹ ਨਾ ਡੱਗ। ਉਹ ਗੱਲ ਰਹੀ ਜਿਵੇਂ ਉਹ ਬਲਾਲ ਦੱਸ ਦੇਣਾ, ਤੇ ਉਹ ਆਪਣਾ ਗਾਇਬ ਹੋ ਗਈ ਉੱਥੇ। ਅੱਛਾ। ਤੇ ਇਹ ਜਿਹੜੀ ਢੇਰੀ ਬਣੀ ਉਹਦੀ ਹੈ? ਹਾਂ ਇਹ ਸਾੜ ਕੇ ਫਿਰ ਉੱਥੇ ਬਣਾਈ ਹੋਣੀ, ਸਾੜੇ ਹੋਣਾ ਨਾ ਜੋ ਆਪਣਾ ਕਰਦੇ ਆ। ਉਹਦੀ ਘਰੇ ਦਮਨ ਹੋ ਗਈ, ਉਹਦੇ ਉੱਤੇ ਸ਼ਾਨ ਬਣੀ ਜਿਹੜੀ। ਅੱਛਾ ਅੱਛਾ। ਇਹ ਜਗ੍ਹਾ ਤੇ ਆਓ ਜਿੱਥੇ ਢੇਰੀ, ਇੱਥੇ ਉਹਦੀ ਉਹ ਵਿੱਚ? ਇੱਥੇ। ਅੱਛਾ। ਤੇ ਉਹ ਸਮਾਧ ਜਿਹੜੀ ਉਹ ਕਿਹਦੀ ਹੈ? ਉਹ ਪਰਾਂ ਸਮਾਧ ਜੀ? ਸ਼ਾਹ ਸਮਾਜ ਵੀ ਆਪਣਾ ਸਿੱਖਾ ਦੀ। ਨਹੀਂ ਉਹ ਲੱਦਾ ਸਿੰਘ ਕੀ ਸੀ ਉਹਦਾ ਨਾਮ? ਉਹਦਾ ਨਾਮ ਲੱਦਾ ਸਿੰਘ। ਲੱਦਾ ਸਿੰਘ? ਬਾਬਾ ਲੱਦਾ ਸਿੰਘ। ਅੱਛਾ ਉਹਦੀ ਸਮਾਧ ਹੈ ਉਹ? ਉਹਦੀ ਸਮਾਜ। ਤੇ ਜਿਹੜਾ ਉਹਦੇ ਲਾਗੇ ਬੋਰਡ ਹੈ ਬੋਰ ਵੀ ਉਹ ਪੁਰਾਣਾ ਹੈ, ਉਸੇ ਟਾਈਮ ਦਾ? ਉਸੇ ਟਾਈਮ ਦਾ। ਅੱਛਾ ਅੱਛਾ। ਤੇ ਬਾਬੇ ਲੱਦੇ ਦੇ ਟਾਈਮ ਦਾ ਜੀ। ਅੱਛਾ ਬਾਬਾ ਲੱਦਾ ਸਿੰਘ ਸੀ ਉਹ? ਹਾਂ ਬਾਬਾ ਲੱਦਾ ਸਿੰਘ। ਇਹਦੀ ਲਾਦ ਕੋਣੀ ਸੀ? ਆਜ਼ਾਦ ਕੋਈ ਨਹੀਂ, ਕੱਲਾ ਕੱਲਾ ਸੀ? ਹਾਂਜੀ ਕੱਲਾ ਕਰੇ। ਅੱਛਾ ਅੱਛਾ। ਅੱਛਾ ਫਿਰ ਤੁਹਾਡੇ ਪਿੰਡ ਦੇ ਜਦੋਂ ਇੱਥੋਂ ਗਏ ਨੇ ਹਾਂ ਸਿੱਖ ਤੇ ਹਿੰਦੂ, ਹਾਂ ਜਦੋਂ ਉਜਾੜਾ ਉਹ ਕਿਹੜੇ ਟਾਈਮ ਨਿਕਲੇ, ਕਿਵੇਂ ਨਿਕਲਿਆ ਪਿੰਡ ਚ? ਅੱਗਾਂ ਲੱਗੀਆਂ ਮਾਰਕੀਟ ਆਈ ਹੋਈ ਕਿ ਨਹੀਂ? ਨਾ ਕੋਈ ਗੱਲ ਨਹੀਂ ਹੋਈ। ਅੱਛਾ ਰਾਤ ਨੂੰ ਅੱਛਾ ਤੇ ਦੇ ਅੱਖਾਂ ਲਵੇ ਜੱਸਾ ਪੈ ਗਿਆ। ਅੱਛਾ ਉਹ ਸਾਗ ਸਨ ਉਹਨਾਂ ਦੇ ਜੱਲਰ, ਅੱਛਾ ਉਹ ਆਏ ਸਨ। ਅੱਛਾ। ਉਹ ਲੱਗਿਆ ਤੇ ਟਾਈਮ ਤੇ ਸਵੇਰੇ ਨਾ ਸੀ। ਹੂੰ ਅਸੀਂ ਆ ਗਏ, ਮਾਈ ਸਾਡੀ ਵੀ ਚਾਚੀ ਕੁੱਟਣ ਆ ਗਈ ਬਈ ਉੱਥੇ। ਹੂੰ ਉਹ ਜਿਹੜਾ ਹਿੰਦੂ ਸਿੱਖ ਸੀ ਨਾ ਅੱਛਾ ਸੁਨਿਆਰਾ, ਹਾਂ ਹਾਂ ਉਹ ਨਹਾਉਣ ਗਿਆ ਸੀ। ਅੱਛਾ ਉਹ ਨਾਟਾ ਨੂੰ ਤਾਂ ਗਰਮੀ,
ਉਹ ਜਿਹੜੀ ਸੀ ਨਾ ਉਹ ਡਿੱਗ ਪਈ। ਖੂਜ ਡਿੱਗ ਪਏ ਤੇ ਉਹ ਚਲੇ ਗਿਆ ਚਲੇ ਅੱਛਾ ਜਿੱਥੇ ਨਹਾਉਂਦਾ ਹੋਏਗਾ। ਨਾ ਰਾਜ ਜਿੱਥੇ ਅੱਛਾ ਮਾਈ ਸਾਡੀ ਆਖਿਆ ਵੇ ਰਾਮ ਸੰਧਿਆ ਹੂੰ ਰਾਮ ਸੰਧਿਆ ਨਾ ਅੱਛਾ ਇਹ ਰਾਮ ਸੰਧਿਆ ਗੜਵੀ ਡਿੱਗ ਪਈ ਆਂਦਾ ਪਾਪੀ ਜੀ ਇਹ ਹੁਣ ਖੋਰੇ ਕੀ ਦੀ ਜਰਾ ਕਰ ਵਰਤਣੀ ਅੱਛਾ ਅੱਛਾ ਪਈ ਰਵੇ ਉਹ ਮੈਂ ਫਿਰ ਚੁੱਕ ਗਿਆ ਉਹ ਬੜਾ ਚਿਰ ਰਹੀ ਸਾਡੇ ਕੋਲ। ਅੱਛਾ ਤੂੰ ਲੈ ਕੇ ਚੁੱਕ ਕੇ ਮੈਂ ਚੁੱਕ ਗਿਆ ਅੱਛਾ ਅੱਛਾ ਤੇ ਜੇ ਮੈਂ ਅਗਾ ਆਏ ਬੋਰ ਥਲੇ ਬੋਲੋ ਕੀ ਬੋਲ ਅੱਛਾ ਉਹ ਸਾਰੇ ਸਿੱਖ ਹਿੰਦੂ ਇਕੱਠੇ ਹੋਏ ਆਏ ਤੇ ਇਕੱਠੇ ਨਿਕਲੇ ਅੱਛਾ ਨਿਕਲਣ ਦੇ ਹਾਂ ਅਗਾ ਗਿਆ ਨਾ ਤੇ ਮੈਂ ਆਪਣੇ ਬੂਹੇ ਖੜਾ ਅੱਛਾ ਸਿੰਗਾਰਾ ਸਿੰਘ ਹੁੰਦਾ ਸੀ ਅੱਛਾ ਉਹ ਗਟਕਾ ਖੇਡਦਾ ਸੀ ਅੱਛਾ ਅੱਛਾ ਗਟਕੇ ਦਾ ਬੜਾ ਕਾਰੀਗਰ ਸੀ ਹੂੰ ਉਹਨੂੰ ਜਨਾਬ ਉੱਥੇ ਸਾਹ ਸਲਾਮਤ ਕਰਦਾ ਜਾਏ ਉਹ ਪ੍ਰਭੂ ਹੀ ਟੁੱਟ ਚੱਲਿਆ ਜ਼ਿੰਦਗੀ ਰਹੀ ਹੈ ਤੁਹਾਨੂੰ ਆਪ ਮਿਲਾਂਗੇ। ਅੱਛਾ ਤੁਹਾਨੂੰ ਕਹਿੰਦਾ ਸੀ ਹਾਂ। ਜਿੰਨੇ ਵੀ ਮੁਸਲਮਾਨਾਂ ਨੂੰ ਕਹਿੰਦਾ ਸੀ ਅੱਛਾ ਉਹ ਜ਼ਿੰਦਗੀ ਰਹੀ ਤੇ ਆਪ ਮਿਲਾਂਗੇ ਨਹੀਂ ਤੇ ਉਹ ਟੁੱਟ ਕੇ ਮਰ ਗਈ ਜਣੇ ਅੱਛਾ ਇਸ ਕਰਕੇ ਆਵਾਜ਼ਾਰੀ ਕੋਈ ਨਹੀਂ ਸੀ ਕਿਸੇ ਨੂੰ ਆਪਣਾ ਸਾਰਾ ਕੁਝ ਲੈ ਕੇ ਗਏ ਕਿ ਛੱਡ ਕੇ ਭਲਾ ਇੱਥੇ ਸਾਰਾ ਕੁਝ ਕੋਈ ਲੈ ਗਏ ਕੋਈ ਛੱਡ ਗਏ ਜਿਹਨੇ ਕਿਸੇ ਤੋਂ ਗਿਆ। ਅੱਛਾ ਤੇ ਲਾਮ ਦੇ ਪਿੰਡਾਂ ਵਾਲੇ ਲੁੱਟਣ ਪਏ ਬਾਅਦ ਚ ਜਦੋਂ ਚਲੇ ਗਏ ਸਾਂ ਉਹ ਹਾਂ ਬਾਅਦ ਚ ਉਹਨਾਂ ਦੇ ਘਰਾਂ ਨੂੰ ਲਾਮ ਦੇ ਪਿੰਡਾਂ ਵਾਲੇ ਲੁੱਟਣ ਨਹੀਂ ਪਏ ਨਹੀਂ ਉਹ ਗੱਲ ਕੋਈ ਨਹੀਂ। ਲਾਮ ਦੇ ਪਿੰਡਾਂ ਵਾਲੇ ਆਉਂਦੇ ਨੇ ਕਿ ਲੁੱਟ ਕੇ ਲੈ ਜਾਂਦੇ ਚੁੱਕ ਕੇ ਆਹੋ ਨਹੀਂ ਉਹ ਗੱਲ ਕੋਈ ਨਹੀਂ। ਅੱਛਾ ਅੱਛਾ ਇਹਨਾਂ ਕੋ ਡਰ ਸੀ ਇਸ ਪਿੰਡ ਦਾ ਅੱਛਾ ਇੱਥੇ ਲਾਭ ਨਹੀਂ ਸੀ ਆ ਸਕਦੀ। ਅੱਛਾ ਬਾਬਾ ਜੀ ਕਿਹੜੇ ਟਾਈਮ ਨਿਕਲੇ ਭਲਾ ਉਹ ਰਾਤ ਸੀ ਦਿਨ ਸੀ ਸਵੇਰ ਦਿਨ ਸੀ ਸੀ। ਅੱਛਾ ਦਿਨੇ ਨਿਕਲੇ ਕੋ ਮਰਿਆ ਕੋ ਲੜਾਈ ਤੇ ਨਹੀਂ ਹੋਈ ਮਰਿਆ ਮੁਰਿਆ ਨਾ ਕੋਈ ਉਹ ਪਿੰਡ ਘਰਾਂ ਨੂੰ ਗੱਲ ਲੱਗੀਆਂ ਹੁਣ ਨਾਲ ਵਿਦਿਆ ਕਰਨ ਗਏ ਸੀਗਾ ਅੱਛਾ ਤੁਹਾਡੇ ਵੱਡਕੇ ਫਰੂਕਾਬਾਦ ਅੱਛਾ ਉੱਥੇ ਛੱਡ ਕੇ ਆਏ ਸਨ। ਆ ਪਿੰਡ ਦੇ ਤੁਹਾਡੇ ਵੱਡੇ ਵਾਹ ਅੱਛਾ ਅੱਛਾ ਉਹਨਾਂ ਨੂੰ ਆਪ ਛੱਡ ਗਏ ਚੂੜਖਾਨੇ ਕੈਂਪ ਤੇ ਹਾਂ ਚੂੜਖਾਨੇ ਸੱਚੇ ਸੌਦੇ ਉੱਥੇ ਕੱਪ ਲੱਗਾ ਸੀ ਜਿੱਥੇ ਚੂੜਖਾਨੇ ਲੱਗਾ ਸੀ ਹਜੂਰ ਕਰੇ ਉੱਥੇ ਛੱਡ ਕੇ ਆਏ ਸਨ। ਸੱਚੇ ਸੌਦੇ ਆ ਹਾਂ ਕਿਸੇ ਦਾ ਵਿਗਾੜ ਕੋਈ ਨਹੀਂ ਚੁੱਕਾ। ਅੱਛਾ 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 ਉਹ ਤੋੜ ਛੱਡ ਗਏ ਬੜੇ ਰਾਜੀ ਖੁਸ਼ੀ ਗਏ। ਹੂੰ ਇਹ ਆ ਜਿਹੜਾ ਕੰਮ ਟੋਰਿਆ ਇਹ ਲੌਂਗ ਜਿਹਾ ਕੰਮ ਟੋਰਿਆ ਸੀ ਅੱਛਾ ਅੱਛਾ ਸਾਡੇ ਪਿੰਡ ਦੇ ਬੜੇ ਸਾਊ ਸਹੀ ਸਹੀ ਇਹ ਨਾ ਉਹਨਾਂ ਨੁਕਸਾਨ ਪਿੰਡ ਦਾ ਕਿਤੇ ਨਾ ਤੁਸੀਂ ਕੀਤਾ ਉਹਨਾਂ ਦਾ ਹਾਂ ਨਾ ਨਾ ਅੱਗ ਲੱਗੀ ਨਾ ਕੋਈ ਮਸਜਿਦ ਨੂੰ ਹੈਂ? ਨਾ, ਕੋਈ ਸੀ ਮਸਜਿਦ ਪੁਰਾਣੀ ਕਿਹੜੀ 47 ਟਾਂ ਵਾਲੀ ਮਸਜਿਦ ਦੋ ਸਾਂ ਭਲਾ ਕਿ ਇੱਕ ਸੀ ਨਹੀਂ ਦੋ ਹਟਾ ਅੱਛਾ ਅੱਛਾ ਰਾਣੀ ਇੱਕ ਤੇ ਉਹ ਮੱਲੇ ਜੇ ਅੱਛਾ ਅੱਛਾ ਉਦੋਂ ਕੱਚੀਆਂ ਸੱਚ ਅੱਛਾ ਹਾਂ ਅੱਛਾ ਅੱਛਾ ਤੇ ਇੱਕ ਆ ਵਿੱਚ ਪਿੰਡ ਦੇ ਅੱਛਾ ਅੱਛਾ ਹਾਂ। ਅੱਛਾ ਬਜ਼ੁਰਗੋ ਇੱਕ ਉੱਥੇ ਖੂਹ ਹੈ ਹਜੇ ਵੀ ਹਾਂ ਉਹ ਢੱਡੇ ਵਾਲਾ ਕੀ ਕਿਹੜਾ ਖੂਹ ਉਹਦਾ ਨਾਮ ਸਮਾਜ ਹੈ ਹੋ ਗਿਆ ਬਾ ਟੋਡਾ ਜਿੱਥੇ ਕੀ ਕਹਿ ਰਿਹਾ ਆ ਉਹ ਟੋਟੀ ਜੀ ਹਾਂ ਖੂਹ ਹੈ ਹਜੇ ਖੂਹ ਹੈਗਾ ਉੱਥੇ ਖੂਹ ਹੈ ਜੀ। ਨਹੀਂ ਉਹ ਕੀ ਇਤਿਹਾਸ ਥੋੜਾ ਉਹਦੀ ਗੱਲ ਦੱਸੋ ਕਿ ਉਹ ਸਿੱਖ ਸੀ ਕੌਣ ਸੀ ਕਿਹਦੇ ਨਾਮ ਇਹ ਪਤਾ ਨਹੀਂ ਉਹ ਜਵਾਨ ਦਰਵੇਸ਼ ਦਾ ਤੇ ਜਿਹੜਾ ਬੱਚੇ ਨੂੰ ਸੁਖੜਾ ਸੀ ਨਾ ਅੱਛਾ ਉਹ ਉੱਥੋਂ ਪਾਣੀ ਪੀਂਦੇ ਸਨ ਅੱਛਾ ਤੇ ਠੀਕ ਹੋ ਜਾਂਦਾ ਸੀ ਅੱਛਾ ਅੱਛਾ ਤੇ ਐਤਵਾਰ ਹੂੰ ਤੇ ਫਿਰ ਉਹ ਨਹੀਂ ਉਹ ਮਲਕੀਅਤ ਕਿਹਦੀ ਸੀ ਉਦੋਂ ਕੋਈ ਹੋਏਗੀ ਮੁਸਲਮਾਨ ਸੀ ਸਿੱਖ ਸੀ ਕੋਈ ਉਹਦੀ ਸੀ ਮਲਕੀਅਤ ਸਿੱਖ ਜੀ ਸਿੱਖ ਸੀ ਕੋਈ ਸਿੱਖ ਸੀ ਕੋਈ। ਅੱਛਾ ਅੱਛਾ ਤੇ ਉਹ ਮਲਕੀਅਤ ਉਹਦੀ ਸੀ ਪਰ ਕੋ ਉਹ ਪਈ ਸੀ ਉਹਦੀ ਉਹ ਕੋਈ ਹੂੰ ਉਹ ਫਿਰ ਜਦੋਂ ਜੰਮੂ ਵਾਲੇ ਆਏ ਇਹਨਾਂ ਨੂੰ ਪੈ ਗਈ ਅੱਛਾ ਅੱਛਾ ਜ਼ਾਰੀ ਬਾਤ ਹੈ ਜਿਹੜੇ ਫਿਰ ਮਾਜਰਾ ਆਏ ਉਹਨਾਂ ਆਪ ਚਲੋ ਬਈ ਵੀ ਸਾਰੇ ਮਾੜੇ ਨੇ ਉਹਨਾਂ ਨੇ ਨਾ ਅੱਛਾ ਬਾਬਾ ਜੀ ਹੁਣ ਜ਼ਿਆਦਾ ਟਾਈਮ ਨਹੀਂ ਤੁਹਾਡਾ ਲੈਣਾ ਗਰਮੀ ਬਹੁਤ ਹੈ ਮੈਨੂੰ ਦੱਸੋ ਕਿ ਟਾਈਮ ਉਦੋਂ ਸਹੀ ਸੀ ਤੁਹਾਡਾ ਜਵਾਨੀ ਵਾਲਾ ਕਿ ਹੁਣ ਵਾਲਾ ਸਹੀ ਹੈ ਕੀ ਲੱਗਦਾ ਤੁਹਾਨੂੰ ਉਹਦੇ ਵਿੱਚ ਤੇ ਇਹਦੇ ਵਿੱਚ ਕੀ ਕੋਈ ਉਦੋਂ ਅੱਛਾ ਸੀ ਟਾਈਮ ਹੋਰ ਕੋਈ ਆ ਨਹੀਂ ਕਿਵੇਂ ਕਰਕੇ ਉਹ ਕੀ ਅੱਛਾ ਸੀ ਥੋੜਾ ਜਿਹਾ ਦੱਸਿਆ ਜੀ ਅੱਛਾ ਸ਼ਰਮੋ ਜਿਹਾ ਕਿਵੇਂ ਦੀ ਸੀ ਉਦੋਂ ਤੁਹਾਡੀ ਬੜੀ ਵੱਡਿਆਂ ਛੋਟਿਆਂ ਦੀ ਬੜੀ ਸ਼ਰਮਿਆ ਸੀ ਹੂੰ ਹੋਰ ਕੋਈ ਹਰ ਕਿਸੇ ਧੀ ਭੈਣ ਨੂੰ ਧੀ ਭੈਣ ਨਹੀਂ ਸਮਝਦੇ ਹਾਂ ਭਾਵੇਂ ਉਹ ਸਿੱਖਾਂ ਦੀ ਭਾਵੇਂ ਉਹ ਹਿੰਦੂਆਂ ਦੀ ਭਾਵੇਂ ਮੁਸਲਮਾਨਾਂ ਭਾਵੇਂ ਸਾਈਆਂ ਦੀ ਹਾਂ। ਅੱਛਾ ਅੱਛਾ ਇੱਕ ਸੁਨਿਆਰਾ ਸੀ ਸੁਨਿਆਰਾ ਉਹ ਕੀਤਾ ਸੀ ਅੱਛਾ ਉਲਟ ਬਾਜੀ ਅੱਛਾ ਪੁਛੇੜਿਆ ਕਿਸੇ ਨੂੰ ਹਾਂ। ਗਲਤ ਉਹਨੂੰ ਫਿਰ ਖੋਸੇ ਨੇ ਪਾਇਆ ਸੀ ਕਾਲਾ ਮੂੰਹ ਕਰਕੇ ਕਾਲਾ ਮੂੰਹ ਕਰਕੇ ਸਾਰੇ ਪਿੰਡ ਦੇ ਵਿੱਚ ਫੇਰਿਆ ਸਨ ਅੱਛਾ ਅੱਛਾ ਉਹਨੇ ਆਖਿਆ ਜੀ ਇਹਨੂੰ ਇਹ ਬੜੀ ਕਿਸੇ ਸਿੱਖ ਨੇ ਸੀ ਸੂ ਕੀਤੀ ਕਿਸੇ ਕੁਝ ਨਹੀਂ ਅੱਛਾ ਅੱਛਾ ਉਹਨੇ ਆਖਿਆ ਇਹ ਕਿਉਂ ਭਾਈ ਕਿਉਂ ਕੀਤਾ ਇਹਨੇ ਉਹਦਾ ਟਾਈਮ ਸਹੀ ਸੀ ਹੋਇਆ ਬੜਾ ਸੋਹਣਾ ਸਹੀ ਬੜਾ ਥੋੜਾ ਟਾਈਮ ਤੇ ਹੁਣ ਦੇ ਜਿਹੜੇ ਮੁੰਡੇ ਨੇ ਸਾਡੇ ਜਵਾਨ ਆ ਨੌਜਵਾਨ ਨਸਲ ਹਾਂ। ਇਹਨਾਂ ਨੂੰ ਕੋਈ ਨਸੀਹਤ ਕਰੋ ਇਹ ਹੁਣ ਸਾਨੂੰ ਕਰਦੇ ਨੇ ਹੁਣ ਮੁੰਡੇ ਸਾਨੂੰ ਸੀ ਜਿਹੜਾ ਕਰਦੇ ਨੇ ਹਾਂ ਕਰੀਏ ਕਿਨੂੰ ਨਹੀਂ ਤੁਸੀਂ ਕਰੋ ਨਾ ਬੜੇ ਬੜੇ ਅੱਛੇ ਵੀ ਨੇ ਆਣੇ ਬੱਚੇ ਜੀ ਹਾਂ ਕੋਈ ਬੱਚੇ ਹੈ ਅੱਛੇ ਮਾਂ ਪਿਓ ਦੇ ਲੱਗਦੇ ਨੇ ਹਾਂਜੀ ਤੇ ਕਈ ਨਹੀਂ ਨਾ ਕੋਈ ਸਮਝਦੇ ਉਹਦੇ ਬੁੱਢੇ ਨੂੰ ਛੱਡ ਪਰ ਆਏ ਕਿਹੜੀ ਗੱਲ ਹੈ ਇਹ ਵੀ ਕਰਦਾ ਰਹਿੰਦਾ ਬਡੇਰਾ ਜੋ ਹੋਇਆ ਉਹ ਇਹ ਕਰਦੇ ਨੇ ਅੱਗੇ ਬਡੇਰਾ ਮੈਨੂੰ ਬੜੀ ਗੱਲ ਯਾਦ ਹੈ ਬਾਬਾ ਜੱਟ ਸੀ ਸਾਡੇ ਘਰ ਆ ਜੁੱਤੀ ਕਢਾਣ ਜੋ ਮੇਰੇ ਘਰ ਜਾਈਏ ਤੇ ਮੈਂ ਬੰਦੇ ਆਇਆ ਭੱਜਾ ਵਾਹ ਪਠਾ ਤੇ ਲੱਖ ਦੀ ਰੱਬ ਦੀ ਜਿੱਗਾ ਪਾਇਆ ਇਹਦਾ ਸਾਰਾ
ਅੱਛਾ ਲੱਗਦੇ ਕੋਈ ਵੀ ਨਾ ਬਾਈ ਥੱਲੇ ਹਾਂ ਨਾ ਸੂਦਿਆ ਬੱਚਾ ਹਾਂ ਉਹ ਲੱਗਦੀ ਨਹੀਂ ਆਪਣੀ ਮੈਂ ਨਹੀਂ ਸੋਚ ਕੇ ਪਿੱਛੇ ਭੱਜ ਗਿਆ ਮੈਂ ਕਿਹਾ ਬਾਬੇ ਜ਼ਰੂਰ ਮਾਰਨਾ ਮੈਨੂੰ ਛੋਟਾ ਫੇਰੇਗਾ ਮੈਂ ਹਾਂ ਪਾ ਕੇ ਆਵਾਂ ਮੈਂ ਭੱਜ ਗਿਆ ਉਹ ਫਿਰ ਜਦੋਂ ਟੁਰ ਗਿਆ ਨਾ ਫਿਰ ਮੈਂ ਆ ਕੇ ਫਿਰ ਐਸੀ ਬਾਤ ਹੋਈ ਲੱਗਦੀ ਬਸ ਐਸੀ ਅੱਛਾ ਬਾਬਾ ਜੀ ਜਦੋਂ ਫਿਰ ਤੁਹਾਡੇ ਪਿੰਡ ਦੇ ਸਿੱਖ ਚਲੇ ਗਏ ਨੇ ਇਥੋਂ ਹਿੰਦੂ ਵੀ ਚਲੇ ਗਏ ਹਾਂ ਸਹੀ ਸਲਾਮਤ ਆਪਣੇ ਤੋਂ ਚਲੇ ਗਏ ਕੋਈ ਮਰਿਆ ਤਾਂ ਨਹੀਂ ਕੋਈ ਉਹਨਾਂ ਦੇ ਕੋਈ ਬੱਚਾ ਰਹਿ ਗਿਆ ਹੋਇਆ ਇੱਥੇ ਜਾਂ ਕੋਈ ਐਸੀ ਕੁੜੀ ਉਹਨਾਂ ਦੀ ਗਈ ਹੋਏ ਕੋਈ ਮੁਸਲਮਾਨ ਹੋ ਗਏ ਹੁਣ ਇੱਥੇ ਮੁੰਡੇ ਉਹ ਮੁਸਲਮਾਨ ਹੋ ਗਏ ਇੱਕ ਜਿਹੜਾ ਨੰਬਰਦਾਰ ਦਾ ਘਰ ਸੀ ਅੱਛਾ ਉਹ ਵੀ ਮੁਸਲਮਾਨ ਹੋ ਗਿਆ ਅੱਛਾ ਚੋਈ ਮੁਸਲਮਾਨ ਹੋ ਗਏ ਹਾਂ ਹੁਣ ਵੀ ਮੇਰਾ ਖਿਆਲ ਖੋਲੇ ਨੰਬਰਦਾਰ ਜੋ ਲੱਗ ਗਿਆ ਅੱਛਾ ਅੱਛਾ ਉਹ ਮੁਸਲਮਾਨ ਉਹ ਔਲਖ ਸਾਓ ਆਉਣਾ ਕੀ ਨੇ ਅੱਛਾ ਤੇ ਤੇ ਬਾਬਾ ਜੀ ਫਿਰ ਚਲੇ ਗਏ ਚਲੋ ਗੱਲ ਮੁਕਾਈਏ ਜਦੋਂ ਉਹ ਚਲੇ ਗਏ ਨੇ ਹਾਂ ਤੇ ਆਪਣਾ ਪਿੰਡ ਵੇਖਣ ਆਇਆ ਕੋਈ 47 ਤੋਂ ਬਾਅਦ ਜਾਣ ਤੋਂ ਬਾਅਦ ਕੋਈ ਸਿੱਖ ਆਇਆ ਹੋਇਆ ਕੋਈ ਹਿੰਦੂ ਆਇਆ ਹੋਇਆ ਆਪਣਾ ਪਿੰਡ ਵੇਖਣ ਆ ਦੋ ਤਰੇ ਆਏ ਸਿੱਖ ਕਿ ਹਿੰਦੂ ਸਿੱਖ ਸਨ ਦੋ ਅੱਛਾ ਹਿੰਦੂ ਵਿਚਾਰੇ ਕਿੱਥੇ ਆਉਣੇ ਅੱਛਾ ਅੱਛਾ ਸਿੱਖ ਦੋ ਆਏ ਸਨ ਹਾਂ ਉਹ ਵੀ ਵੇਲੀ ਪਟਾ ਕੇ ਟੁਰ ਗਿਆ ਸੀ ਅੱਛਾ ਅੱਛਾ ਉਹਨੂੰ ਵੀ ਕੱਖ ਨਹੀਂ ਸੀ ਲੱਭਾ ਅੱਛਾ ਅੱਛਾ ਇਹਨੂੰ ਵੀ ਕੱਖ ਨਹੀਂ ਲੱਭਾ ਅੱਛਾ ਮਿਲੇ ਹਾਂ ਤੁਹਾਨੂੰ ਫਿਰ ਜਦੋਂ ਆਏ ਹਾਂ ਇੱਥੇ ਪਿੰਡ ਵਾਲਿਆਂ ਨੂੰ ਹੋਏ ਤੇ ਵੇਦੇ ਨਾਲ ਪਟਾਦਾ ਸਾਈਆਂ ਲਾਇਆ ਸਾਨੂੰ ਅੱਛਾ ਅੱਛਾ ਉਹ ਵੇਲੀ ਸਾਰੀ ਪਟਾਈ ਅੱਛਾ ਚਲੋ ਬਾਬਾ ਜੀ ਤੁਹਾਡੀ ਬੜੀ ਮਿਹਰਬਾਨੀ ਤੁਸੀਂ ਇੰਨਾ ਟਾਈਮ ਦਿੱਤਾ ਸਾਨੂੰ ਪੁਰਾਣੇ ਜਿਹੜਾ ਕੋਈ ਗੱਲਾਂ ਦੱਸੀਆਂ ਸਾਰੀਆਂ ਯਾਰ ਤੂੰ 47 ਵਾਲੀਆਂ ਬੜੀ ਮਿਹਰਬਾਨੀ ਨਾਜ਼ਰੀਨਾ ਮਜ਼ੀਦ ਵੀਡੀਓ ਵੇਖਣ ਵਾਸਤੇ 1947 ਪਾਰਟੀਸ਼ਨ ਸਟੋਰੀਆਂ ਜਿਹੜੇ ਆਈ ਵਿਟਨੈਸ ਨੇ ਜਿਨ੍ਹਾਂ ਸਾਰਾ ਕੁਝ ਆਪਣੇ ਇੱਥੇ ਵੇਖਿਆ ਉਹਨਾਂ ਦੀਆਂ ਜਿਹੜੀਆਂ ਉਹ ਸਟੋਰੀਆਂ ਸੱਚੀਆਂ ਸਟੋਰੀਆਂ ਸੁਣਨ ਵਾਸਤੇ ਸਾਡੇ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਆ ਕਰੋ ਤਾਂ ਕਿ ਜ਼ਿਆਦਾ ਲੋਕਾਂ ਕੋਲ ਜਾਏ ਜਿਹੜੇ ਆਪਣੇ ਹਜੇ ਤੱਕ ਨਹੀਂ ਆ ਸਕੇ ਇੱਧਰ ਉਹਨਾਂ ਵੀਜ਼ਾ ਨਹੀਂ ਲੱਗ ਸਕਿਆ ਚੜ੍ਹਦੇ ਪੰਜਾਬ ਵਾਲਿਆਂ ਦਾ ਜਾਂ ਕੋਈ ਪੈਸੇ ਦੇ ਇਸ਼ੂ 100 ਹੁੰਦੇ ਨੇ ਨਹੀਂ ਆ ਸਕੇ ਲੇਕਿਨ ਉਹਨਾਂ ਦਾ ਦਿਲ ਕਰਦਾ ਕਿ ਅਸੀਂ ਆਪਣਾ ਪਿੰਡ ਵੇਖੀਏ ਆਪਣਾ ਘਰ ਵੇਖੀਏ ਨਹੀਂ ਵੇਖਿਆ ਜਾਂਦਾ ਨਹੀਂ ਵੇਖਿਆ ਜਾਂਦਾ ਤੇ ਇਸ ਵਾਸਤੇ ਕਹਿੰਦੇ ਸ਼ੇਅਰ ਕਰਿਆ ਕਰੋ ਚਲੋ ਅੰਜੀ ਵਿਚਾਰੇ ਆਪਣੇ ਘਰ ਬਾਹਰ ਆਪਣਾ ਵੇਖ ਲੈਣ ਆਪਣੇ ਵੱਡਿਆਂ ਦੀਆਂ ਗੱਲਾਂ ਸੁਣ ਲੈਣ ਤੇ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਉਦੋਂ ਤੱਕ ਮੈਨੂੰ ਤੇ ਅਕਰਮ ਸਾਹਿਬ ਦੇ ਇਜਾਜ਼ਤ